वाहेगुरु जी का खालसा वाहेगुरु जी की फतेह अस्सलाम वालेकुम आदाब बर्ज मैं हां ਤੁਹਾਡੀ ਹੋਸਟ ਨੀਲਮ ਕੋਟ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਪੀ ਸੁਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ जी डॉक्टर साहब वाहेगुरु जी का खालसा वाहेगुरु जी की फतेह हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ TV84 ਦੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਪ੍ਰੋਗਰਾਮ ਸੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ 18 ਜੂਨ 2020 4 ਹਾਰਡ 29 ਸਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਗਲਫਾ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਸ ਬਾਰੇ ਤੁਹਾਨੂੰ ਆਪਾਂ ਬਰੀਫਿੰਗ ਦੇ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਤੇ ਚੀਨ ਦੇ ਮੁੱਦੇ ਤੇ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਵਿਚਕਾਰ ਹੋਈ ਟੱਕਰ ਨੇ ਮੋਦੀ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਭਾਰਤ ਦੇ 20 ਫੌਜੀਆਂ ਦੇ ਹਲਾਕ ਹੋਣ ਦੇ ਬਾਵਜੂਦ ਮੋਦੀ ਸਰਕਾਰ ਸੁੰਨ ਹੋਈ ਪੰਜਾਬੀ ਹੈ ਭਾਰਤ ਨੂੰ ਕਿਸੇ ਪਾਸੋਂ ਕੋਈ ਵੀ ਇੰਟਰਨੈਸ਼ਨਲ ਸਪੋਰਟ ਨਹੀਂ ਮਿਲੀ ਹੁਣ ਭਾਰਤ ਦੀਆਂ ਜੋ ਵਿਰੋਧੀ ਪਾਰਟੀਆਂ ਨੇ ਉਹ ਵੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੀਆਂ ਨੇ ਸੋ ਆਮ ਲੋਕਾਂ ਵਿੱਚ ਵੀ ਜੋ ਮਾਯੂਸੀ ਦਾ ਆਲਮ ਛਾਇਆ ਹੋਇਆ ਹੈ ਇਹ ਵੀ ਖਬਰ ਹੈ ਕਿ ਹੁਣ ਸਿੱਖ ਰੈਜੀਮੈਂਟ ਨੂੰ ਲਦਾਖ ਸੈਕਟਰ ਵੱਲ ਧੱਕਿਆ ਜਾ ਰਿਹਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਪਾਂ ਇਸੇ ਹੀ ਸੈਗਮੈਂਟ ਦੇ ਵਿੱਚ ਕਰੋਨਾ ਅਪਡੇਟ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੇਪਾਲ ਦੀ ਸੋ ਨੇਪਾਲ ਦੀ ਪ੍ਰੈਜ਼ੀਡੈਂਟ ਨੇ ਨੇਪਾਲ ਦੇ ਨਕਸ਼ੇ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਕਸ਼ੇ ਵਿੱਚ ਭਾਰਤ ਦੇ 3 ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ ਭਾਰਤੀ ਮੀਡੀਆ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਬਦਨਾਮ ਕਰਨ ਦੇ ਲਈ ਉਹਨਾਂ ਦੇ ਖਿਲਾਫ ਤੇ ਚਿੱਕੜ ਸੁੱਟਿਆ ਜਾ ਰਿਹਾ ਹੈ ਇਸ ਬਾਰੇ ਗੱਲਬਾਤ ਹੋਏਗੀ ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਵਿੱਚ ਜੋ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਮਜ਼ਬੂਤ ਸਿੱਖੀ ਵੈਲਿਊਜ਼ ਦਾ ਪ੍ਰਗਟਾਵਾ ਕੀਤਾ ਹੈ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਹਨਾਂ ਨੇ ਰੇਸਿਜ਼ਮ ਦੇ ਖਿਲਾਫ ਸਖਤ ਸਟੈਂਡ ਲਿਆ ਜਿਸ ਕਰਕੇ ਉਹਨਾਂ ਨੂੰ ਹਾਊਸ ਵਿੱਚੋਂ 1 ਦਿਨ ਲਈ ਸਸਪੈਂਡ ਕੀਤਾ ਗਿਆ ਸੋ ਇਹ ਵਾਕਿਆ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨ ਦੇ ਚੀਫ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿੱਚ ਬੱਚਿਆਂ ਤੇ ਜ਼ੁਲਮ ਬੰਦ ਕਰੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ ਸੋ ਹੁਣ ਅਸੀਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਵੀ ਬਹੁਤ ਐਪਰੀਸ਼ੀਏਟ ਕੀਤਾ ਔਰ ਤਾਰਿਕ ਅਜ਼ੀਜ਼ ਜਿਹੜੇ ਇੱਕ ਆਈਕੋਨਿਕ ਫਿਗਰ ਪਾਕਿਸਤਾਨ TV ਦੇ ਨਾਲ ਜੁੜੇ ਹੋਏ ਵੀ ਔਰ ਮੈਂ ਜੇ ਕਹਾਂ ਕਿ ਸਬ ਕੰਟੀਨੈਂਟ ਦੀ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਦੇ ਵਿਛੋੜੇ ਦੇ ਉੱਤੇ ਵੀ ਜਿਹੜੀ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਉਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਮੈਂ ਸਮਝਦਾ ਵੀ ਜੋ ਤਾਰਿਕ ਅਜ਼ੀਜ਼ ਦੀ ਪਰਸਨੈਲਿਟੀ ਔਰ ਜਦੋਂ ਅਸੀਂ ਅੱਜ ਇਹ ਖਬਰਾਂ ਦੇਖ ਰਹੇ ਹਾਂ ਆਲਰੇਡੀ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾ ਚੁੱਕਾ ਹੈ ਬੇਸ਼ੱਕ ਉਹਨਾਂ ਦੀ ਆਪਣੀ ਔਲਾਦ ਨਹੀਂ ਸੀ ਔਰ ਅਖੀਰ ਦੀਆਂ ਸਾਰੀਆਂ ਰਸਮਾਂ ਗੁਸਲ ਦੇਣਾ ਔਰ ਦੂਸਰਾ ਉਹ ਪਾਕਿਸਤਾਨ ਟੈਲੀਵਿਜ਼ਨ ਉਹਨਾਂ ਦੇ ਜਿਹੜੇ ਨੇ ਨਾਲ ਜੁੜੇ ਹੋਏ ਬੰਦੇ ਉਹਨਾਂ ਨੇ ਹੀ ਕੀਤਾ ਸੋ ਮੈਂ ਸਮਝਦਾ ਵੀ ਇਹ ਜਿਹੜੇ ਆਰਟਿਸਟ ਹੁੰਦੇ ਨੇ ਜਾਂ ਜਿਨ੍ਹਾਂ ਨੇ ਕਿਸੇ ਖਿੱਤੇ ਦੀ ਤਹਿਜ਼ੀਬ ਨੂੰ ਇੱਕ ਡਾਇਰੈਕਸ਼ਨ ਦਿੱਤੀ ਹੁੰਦੀ ਹੈ ਉਹ ਸਭ ਦੇ ਸਾਂਝੇ ਹੁੰਦੇ ਨੇ ਔਰ
ਮੈਂ ਈਵਨ ਦੇਖ ਰਿਹਾ ਸੀ ਕਿ ਭਾਰਤ 'ਚ ਜਿੱਥੇ ਕਿ ਉਹਨਾਂ ਦੇ ਟਵਿੱਟਰ ਹੈਂਡਲ ਔਰ ਦੂਸਰੇ ਦੇ ਉੱਤੇ ਪੂਰੀ ਨਫ਼ਰਤਾਂ ਦਾ ਪ੍ਰਚਾਰ ਕਰਨ ਵਾਲੇ ਬੈਠੇ ਹੋਏ ਨੇ, ਉਹਨਾਂ 'ਚ ਵੀ ਕੁਝ ਜਿਹੜੇ ਹਿੰਦੂ ਨਾਵਾਂ ਵਾਲੇ ਸੀ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਹੈ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਹਨਾਂ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਐਕਨੋਲਜ ਕੀਤਾ ਗਿਆ। ਬਹੁਤ ਸਾਰਿਆਂ ਨੇ ਆਪਣੇ ਬਚਪਨ ਦੀਆਂ ਯਾਦਾਂ ਨਾਲ ਉਹਨਾਂ ਨੂੰ ਜੋੜ ਕੇ ਦੇਖਿਆ। ਸੋ ਮੈਂ ਸਮਝਦਾ ਕਿ ਵੀ ਇਹ ਇੱਕ ਬਹੁਤ ਵੱਡਾ ਘੱਟ ਹੈ ਔਰ ਜ਼ਾਹਰ ਹੈ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਹਰ ਇੱਕ ਨੇ ਚਲੇ ਜਾਣਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਜਿਵੇਂ ਕਬੀਰ ਬੀਚਕ ਗ੍ਰੰਥ ਦੇ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, कबीर जब तू आया जगत में जग हंसे तू रोए, ऐसी करनी कर चलो तुम हंसो जग रोए। क्योंकि ਅਸੀਂ ਦੇਖਦੇ ਹਾਂ ਕਿ ਪਹਿਲੀ ਕਰਾਈ ਦੇ ਨਾਲ ਹੀ ਬੱਚੇ ਦੇ ਜਨਮ ਦੀ ਆਮਦ ਹੁੰਦੀ ਹੈ। ਜਿਹੜਾ ਬੱਚਾ ਰੋਂਦਾ ਨਹੀਂ ਹੈ ਉਸ ਨੂੰ ਠੀਕ ਨਹੀਂ ਔਰ ਰਵਾਇਆ ਜਾਂਦਾ ਹੈ ਰਾਦਰ। ਲੇਕਿਨ ਉਹ ਇਹ ਕਹਿੰਦੇ ਨੇ ਕਿ ਭਾਈ ਉਦੋਂ ਦੁਨੀਆ ਤੇ ਖੁਸ਼ੀ ਮਨਾ ਰਹੀ ਹੈ ਕਿ ਭਾਈ ਸਾਡੇ ਘਰ ਬੱਚਾ ਜਾਂ ਬੱਚੀ ਜੰਮਿਆ, ਪਰ ਤੂੰ ਰੋ ਰਿਹਾ ਔਰ ਤੇਰੀ ਜ਼ਿੰਦਗੀ ਇਹੋ ਜਿਹੀ ਹੋਏ, ਤੇਰੀ ਕਾਰਗੁਜ਼ਾਰੀ ਇਸ ਕਿਸਮ ਦੀ ਹੋਏ ਕਿ ਜਾਣ ਲੱਗੇ ਤੂੰ ਹੱਸ ਰਿਹਾ ਹੋਏ ਕਿ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਠੀਕ ਲਾਈਨ ਤੇ ਤੋਰਿਆ, ਤੇ ਦੁਨੀਆ ਦੀਆਂ ਅੱਖਾਂ ਨਮ ਹੋਣ, ਉਹਨਾਂ ਦੀਆਂ ਅੱਖਾਂ ਚੋਂ ਅਥਰੂ ਵਗ ਰਹੇ ਹੋਣ ਕਿ ਭਾਈ ਕਿਉਂ ਜਿਹਾ ਇਨਸਾਨ ਸਾਡੇ ਚੋਂ ਗਿਆ। ਸੋ ਅਸੀਂ ਜਿਹਨਾਂ ਸਾਡੇ ਵੀਰਾਂ ਨੇ ਭੈਣਾਂ ਨੇ ਜਿਹੜਾ ਇਸ ਦੇ ਉੱਤੇ ਤਾਰੀਫ ਕੀਤੀ ਹੈ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਖਿੱਤਾ ਜ਼ਾਹਰ ਹੈ ਚਾਈਨਾ ਭਾਰਤ ਤਕਰਾਰ, ਲੱਦਾਖ ਦਾ ਸੈਕਟਰ ਜਿਹੜਾ ਉਹੀ ਵੈਲੀ ਗਲਵਾਨ, ਜਿਸ ਨੂੰ ਲੈ ਕੇ ਭਾਰਤ ਦੇ 20 ਦੇ ਕਰੀਬ ਫੌਜੀ ਮਾਰੇ ਗਏ। ਔਰ ਇਹ ਵੀ ਖਬਰਾਂ ਨੇ ਕਿ ਕਾਫੀ ਜਿਹੜੇ ਨੇ ਕਿਤੇ ਫਿਗਰ 30 ਹੈ ਕਿਤੇ 35 ਹੈ, ਉਹ ਸੀਰੀਅਸ ਜ਼ਖਮੀ ਹਾਲਤ 'ਚ ਨੇ। ਉਹਨਾਂ ਦੀਆਂ ਡੈਡ ਬੋਡੀਜ਼ ਵੀ ਅਰਾਈਵ ਹੋਣੀਆਂ ਸ਼ੁਰੂ ਹੋ ਗਈਆਂ ਨੇ ਘਰਾਂ 'ਚ। ਔਰ ਜ਼ਾਹਰ ਹੈ ਕਿ ਇਸ ਗੱਲ ਨੇ ਆਮ ਲੋਕਾਂ 'ਚ, ਕਿਉਂਕਿ ਭਾਰਤ ਦੇ 10-11 ਸੂਬਿਆਂ ਦੇ ਵਿੱਚ ਸੂਬਿਆਂ ਨਾਲ ਇਹਨਾਂ ਦਾ ਸੰਬੰਧ ਸੀ, ਔਰ ਬਹੁਤ ਸਾਰੇ ਉਸ ਕਿਸਮ ਦੇ ਗਰੀਬ ਐਵਰੇਜ ਬੈਕਵਰਡ ਕਲਾਸਿਸ ਹੋਣ, ਅਦਰ ਬੈਕਵਰਡ ਕਲਾਸਿਸ ਹੋਣ, ਉਹਨਾਂ ਪਰਿਵਾਰਾਂ ਦੇ ਨਾਲ ਹੀ ਸੰਬੰਧਿਤ। ਔਰ 4 ਸਿੱਖ ਜਿਹੜੇ ਜਿਨ੍ਹਾਂ ਦਾ ਸੰਬੰਧ ਸੰਗਰੂਰ, ਮਾਨਸਾ, ਪਟਿਆਲਾ ਔਰ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸੀ, ਉਹਨਾਂ ਦੇ ਵਿੱਚ ਵੀ ਹਰ ਥਾਂ ਤੇ ਇੱਕ ਸੋਗ ਦੀ ਲਹਿਰ ਹੈ। ਔਰ ਇਸ ਸਾਰੇ ਨੂੰ ਆਧਾਰ ਬਣਾ ਕੇ ਨਫ਼ਰਤ ਵਾਲੇ ਜਿਹੜੇ ਕਿ ਬਿਲਕੁਲ ਸੁਨ ਮਸੁਨ ਹੋਏ ਸੀ ਸਾਰੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਸਾਰੇ ਨੇ ਜਿੱਥੇ ਨਾਅਹਲੀਅਤ ਵੀ ਦਿਖਾਈ ਮੋਦੀ ਹਕੂਮਤ ਦੀ, ਨਾਅਹਲੀਅਤ ਇਸ ਲਈ ਕਿ ਜਿਹੜੇ ਪਾਕਿਸਤਾਨ ਦੇ ਖਿਲਾਫ ਘੁਸ ਕੇ ਮਾਰੇਂਗੇ ਔਰ ਨਫ਼ਰਤ ਔਰ ਜਿਵੇਂ ਪੁਲਵਾਮਾ ਨੂੰ ਆਧਾਰ ਬਣਾ ਕੇ ਜੋ ਕੁਝ ਕੀਤਾ ਔਰ ਲਗਾਤਾਰ ਜੋ ਜ਼ਹਿਰ ਉਗਲ ਰਹੇ ਸੀ, ਔਰ ਜਿਵੇਂ ਵਿਦਨ ਇੰਡੀਆ ਬੇਸ਼ੱਕ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ, NRC ਹੋਏ, ਉਹਨਾਂ ਸਾਰਿਆਂ ਦੇ ਹਵਾਲੇ ਨਾਲ ਵੀ ਨਫ਼ਰਤ ਨਫ਼ਰਤ ਨਫ਼ਰਤ, ਔਰ ਉਸ ਨਫ਼ਰਤ ਚੋਂ ਫਰਦਰ ਕਿਤੇ ਲਿੰਚਿੰਗਸ ਹੋ ਰਹੀਆਂ ਨੇ, ਕਿਤੇ ਕਿਲਿੰਗਸ ਹੋ ਰਹੀਆਂ ਨੇ। ਇਹ ਸਾਰਾ ਜਿਹੜਾ ਮਾਹੌਲ ਇਹ ਉਹਨਾਂ ਨੇ ਬਣਾਇਆ ਹੋਇਆ ਸੀ। ਤੇ ਆਲ ਆਫ ਏ ਸਡਨ ਉਹ ਜ਼ਾਲਮ ਜਿਹੜਾ ਸਮਝਦਾ ਸੀ ਕਿ ਉਹਨੂੰ ਕੋਈ ਨੱਥ ਨਹੀਂ ਪਾ ਸਕਦਾ, ਜਿਹਨੂੰ ਜੋ ਇਹ ਸਮਝਦਾ ਸੀ ਕਿ ਰੱਬ ਵੀ ਬਾਅਦ 'ਚ ਹੈ, ਰੱਬ ਨੇੜੇ ਕਿ ਘਸੁੰਨ ਜਿਵੇਂ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਆਪਣੀਆਂ ਅਕਲੀਅਤਾਂ ਨੂੰ, ਆਪਣੇ ਦਲਤਾਂ ਨੂੰ, ਇਹਨਾਂ ਨੂੰ ਅਸੀਂ ਹਿੰਦੂ ਤੋਂ ਵੀ ਪਾਠ ਪੜ੍ਹਾਉਣਾ ਹੀ ਹੈ, ਜਿਵੇਂ ਉਹਨਾਂ ਦੀਆਂ ਭੀੜਾਂ ਇਕੱਠੀਆਂ ਹੋ ਕੇ ਕਿਸੇ ਨੂੰ ਜੈ ਸ਼੍ਰੀ ਰਾਮ ਬੁਲਾ ਰਹੀਆਂ ਨੇ, ਕਿਸੇ ਨੂੰ ਕੁਛ ਕਰ ਰਹੀਆਂ ਨੇ। ਸੋ ਆਲ ਆਫ ਏ ਸਡਨ ਜਿਹਨੂੰ ਕਹਿੰਦੇ ਨੇ ਕਿ ਐਸਾ ਇੱਕ ਧੱਕਾ ਵੱਜਾ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹਨੂੰ ਕਿਵੇਂ ਕਰ। ਔਰ ਅਸੀਂ ਦੇਖਿਆ ਕਿ ਕਿਵੇਂ ਪਹਿਲਾਂ ਤਾਂ ਸਾਰੇ ਗਾਇਬ ਰਹੇ, ਨਾ ਮੋਦੀ ਲੱਭਿਆ, ਨਾ ਅਮਿਤ ਸ਼ਾਹ ਲੱਭਿਆ, ਨਾ ਉਹਨਾਂ ਦੇ BJP ਦੇ ਟਵਿੱਟਰ ਦੇ ਉੱਤੇ ਬੈਠੇ ਲੋਕ ਜਿਹੜੇ ਨੇ, ਔਰ ਆਪੋਜੀਸ਼ਨ ਨੂੰ ਵੀ ਮੌਕਾ ਮਿਲਿਆ, ਉਹਨਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕੀਤੇ, ਥੋੜੀ ਥੋੜੀ ਉਹਨਾਂ ਦੀ ਸੁਰ ਤਿੱਖੀ ਹੋਈ। ਹੁਣ ਜਦੋਂ ਮੋਦੀ ਨੇ ਕੱਲ ਵਰਚੁਅਲ ਕਾਨਫਰੰਸ ਜਿਹੜੀ ਚੀਫ ਮਿਨਿਸਟਰਸ ਨਾਲ ਸੀ, ਉਹਦੇ ਜਿਹੜਾ 8-9 ਮਿੰਟ ਦਾ ਭਾਸ਼ਣ ਦਿੱਤਾ, ਉਹ ਵੀ ਇੱਕ ਕਿਸਮ ਦਾ ਸਿਰਫ ਫੌਜੀਆਂ ਨੂੰ ਸਾਹਮਣੇ ਰੱਖ ਕੇ, ਜਿਵੇਂ ਪੁਲਵਾਮਾ ਦੀ ਆੜ ਦੇ ਵਿੱਚ ਫੌਜੀਆਂ ਪਿੱਛੇ ਲੁੱਕ ਕੇ ਵੋਟਾਂ ਮੰਗੀਆਂ ਸੀ, ਇਵੇਂ ਆਪਣੀ ਨਾਅਹਲੀਅਤ ਦਾ ਪ੍ਰਗਟਾਵਾ ਕਰਦੇ ਆ। ਸਿਰਫ ਤੇ ਸਿਰਫ ਉਹਨਾਂ ਦੀ ਬਹਾਦਰੀ ਕਿ ਜੀ ਦੇਸ਼ ਉਹਨਾਂ ਦੇ ਨਾਲ ਖੜਾ। ਉਹ ਤਾਂ ਚਲੇ ਗਏ ਦੇਸ਼ ਤੋਂ ਗਏ ਜਾਂ ਤੁਹਾਡੀਆਂ ਕਮਲੀਆਂ ਨੀਤੀਆਂ ਕਰਕੇ ਗਏ,
ਉਹਨਾਂ ਨੂੰ ਤੁਹਾਡੇ ਨਾਲ ਖਲੋਣ ਜਾਂ ਨਾ ਖਲੋਣ ਦਾ ਕੀ ਫਰਕ ਪੈਂਦਾ। ਲੇਕਿਨ ਇਹ ਵੀ ਇੱਕ ਸਟ੍ਰੈਟਜੀ ਇਹਨਾਂ ਨੇ ਬਣਾਈ ਲੱਗਦੀ ਹੈ ਕਿ ਭਾਈ ਤੁਸੀਂ ਇਸ ਦੇ ਥੱਲੇ, ਕਿਉਂਕਿ ਪੈਟਰੀਓਟਿਜ਼ਮ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਅਕਸਰ ਉਹ ਇੰਗਲੈਂਡ ਦੇ ਇੱਕ ਲਾਰਡ ਦੀ ਕੋਟ ਮੈਂ ਕੋਟ ਕਰਦਾ ਹੁੰਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਜ਼ੋਰਟ ਆਫ ਦਾ ਸਕਾਉਂਡਰਲਸ। ਕਿ ਜਿਹੜੇ ਸਕਾਉਂਡਰਲਸ ਹੁੰਦੇ ਨੇ ਉਹਨਾਂ ਦੀ ਅਖੀਰਲੀ ਸ਼ਰਨ ਜਾਂ ਆਰਾਮ ਦੀ ਥਾਂ ਜਿੱਥੇ ਜਾ ਕੇ ਉਹ ਲੁਕ ਸਕਦੇ ਨੇ, ਉਹ ਦੇਸ਼ ਭਗਤੀ ਦਾ ਨਾਰਾ ਹੁੰਦਾ ਹੈ, ਉਹਦਾ ਤੁਸੀਂ ਨਾਰਾ ਲਾਓ। ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਜਿਹੜੀ ਹੋਰ ਹਰ ਫਰੰਟ ਤੇ ਫੇਲ ਹਕੂਮਤ ਹੈ, ਕਰੋਨਾ ਪੈਂਡੇਮਿਕ ਦੇ ਨਾਲ ਡੀਲ ਕਰਨ 'ਚ ਫੇਲ ਹੋਏ ਨੇ, ਇਹਨਾਂ ਦੇ ਕੋਲ ਔਰ ਇਕਨੋਮੀ ਬੜੀ ਬੁਰੀ ਤਰ੍ਹਾਂ, ਔਰ ਇਹ ਵੀ ਨਹੀਂ ਹੈ ਕਿ ਇਕਨੋਮੀ ਕੋਈ ਕਰੋਨਾ ਦੀ ਵਜ੍ਹਾ ਕਰਕੇ ਹੈ, ਉਹਨਾਂ ਦਾ ਕਹਿਣਾ ਪਹਿਲਾਂ ਹੀ ਇਹਨਾਂ ਦਾ ਡਾਊਨ ਸਲਾਈਡ ਚੱਲ ਰਿਹਾ ਸੀ। ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਇਹ ਸਾਰੀ ਜਿਹੜੀ ਫੋਰਨ ਪਾਲਿਸੀ ਜਿਹਨੂੰ ਬੜੀ ਸਕਸੈਸ ਦੱਸ ਰਹੇ ਸੀ, ਉਹਦੇ 'ਚ ਵੀ ਹੁਣ ਅਸੀਂ ਦੇਖ ਰਹੇ ਹਾਂ ਵੀ ਅਪ੍ਰੈਲ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ। ਔਰ ਖਾਸ ਤੌਰ ਤੇ ਇਹ ਗਲੀਵਾਨ ਵੈਲੀ ਜਿਹੜੀ ਹੈ ਜਾਂ ਗਲਵਾਨ ਵੈਲੀ, ਇਹ ਉਹ ਹੈ ਜਿੱਥੇ 1962 ਦੇ ਵਿੱਚ ਵੀ ਜਿੱਥੇ ਭਾਰਤ ਚੀਨ ਕਲੈਸ਼ ਸ਼ੁਰੂ ਹੁੰਦਾ, ਇੱਥੋਂ ਹੀ ਸ਼ੁਰੂ ਹੋਇਆ ਸੀ। ਔਰ ਜ਼ਾਹਰ ਹੈ ਉਹਨਾਂ ਦੇ ਇੱਕ ਐਕਸ ਫੌਜੀ ਜਿਹੜਾ ਕਿ ਹੁਣ ਐਨਾਲਿਸਟ ਹੈ, ਉਹਨੇ ਕਿਹਾ ਕਿ ਭਾਈ ਇਹਨੂੰ ਡਿਫੈਂਡ ਕਰਦੇ ਆ ਤੇ ਅਸੀਂ ਸੂਬੇਦਾਰ ਜੋਗਿੰਦਰ ਸਿੰਘ ਹੋਏ, ਮੇਜਰ ਸ਼ੈਤਾਨ ਸਿੰਘ ਹੋਏ, ਔਰ ਇਹ ਸਾਰੇ ਜਿਹੜੇ ਨੇ ਇਹ ਕੁਰਬਾਨ ਕੀਤੇ ਹੋਏ ਨੇ। ਔਰ ਇਹ ਕਿਵੇਂ ਹੋ ਗਿਆ ਕਿ ਵੀ ਇਹ ਉਹਨਾਂ ਦੀ ਪ੍ਰੋਸੈਸ ਅਪ੍ਰੈਲ ਤੋਂ ਚੱਲ ਰਹੀ ਸੀ, ਉਹ ਪੂਰੇ ਦੇ ਪੂਰੇ ਆ ਕੇ ਉਸ ਦੇ ਵਿੱਚ ਉਹਨਾਂ ਨੇ ਇਸ ਨੂੰ ਕਾਬੂ ਕੀਤਾ ਸਾਰੇ ਨੂੰ, ਲੇਕਿਨ ਜਿਹੜਾ ਇਹ ਸੁੱਤੇ ਰਹੇ ਨੇ। ਔਰ ਜ਼ਾਹਰ ਹੈ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ, ਹੁਣ ਜਿਹੜਾ ਇਹਨਾਂ ਦਾ ਨਰੇਸ਼ਨ ਹੈ ਵੀ ਈਵਨ ਜਿਹਦੇ 'ਚ ਇਹਨਾਂ ਨੇ ਇਹ 20 ਜਵਾਨ ਮਰਵਾਏ ਨੇ, ਇਹ ਵੀ ਇਹਨਾਂ ਦੀ ਆਪਣੀ ਦਿਲਵਦੀ ਕਿ ਬੇਸ਼ੱਕ ਜਿਹੜੀ ਹੈ ਉਹ ਲੈਫਟੀਨੈਂਟ ਕਰਨਲ ਲੈਵਲ ਤੇ ਕਮਾਂਡਰ ਲੈਵਲ ਦੇ ਉੱਤੇ ਗੱਲਬਾਤ ਨਿਬੜ ਜਾਂਦੀ ਹੈ ਔਰ ਚੀਨੇ ਵੀ ਪਿੱਛੇ ਹਟ ਜਾਂਦੇ ਨੇ, ਇਹ ਤਾਂ ਪਹਿਲਾਂ ਹੀ ਪਿੱਛੇ ਸੀ, ਲੇਕਿਨ ਫਿਰ ਇਹਨਾਂ ਨੇ ਦਿਲਵਦੀ ਕਰਕੇ ਜਾ ਕੇ ਉਹਨਾਂ ਦੇ ਇੱਕ ਤੰਬੂ ਨੂੰ ਅੱਗ ਲਾਈ ਹੈ, ਉਹਨਾਂ ਦੇ ਖਿੱਤੇ ਜਾ ਕੇ, ਉਹਦੇ 'ਚ ਉਹਨਾਂ ਦੀ ਪੁਸ਼ਬੈਕ ਇੱਕ ਦੂਜੇ ਪ੍ਰਤੀ ਹੋਈ ਔਰ ਇਹਨਾਂ ਦੀ ਹੋਰ ਫੌਜ ਆ ਕੇ ਇਹਨਾਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ। ਫਿਰ ਉਹਨਾਂ ਦੀਆਂ ਵੀ ਰੀਇਨਫੋਰਸਮੈਂਟਸ ਆਈਆਂ। ਸੋ ਹੁਣ ਜਦੋਂ ਚਾਈਨਾ ਫੋਰਸਫੁਲੀ ਕਹਿ ਰਿਹਾ ਵੀ ਇਹਦੀ ਤਹਿਕੀਕਾਤ ਕਰਾਓ ਕਿ ਭਾਈ ਇਹਦੇ ਪਿੱਛੇ ਕੌਣ ਹੈ ਔਰ ਉਹਨਾਂ ਨੂੰ ਸਜ਼ਾਵਾਂ ਦਿਓ, ਸੋ ਚਾਈਨਾ ਨੇ ਨਾ ਕੋਈ ਇਹਦੇ ਤੇ ਜਿਹੜਾ ਕੋਈ ਪੋਜੀਸ਼ਨ ਬੈਕ ਲਈ ਹੈ, ਉਹਨਾਂ ਨੇ ਕੋਈ ਰਿਟਰੀਟ ਦਾ ਦੂਰ ਦੀ ਗੱਲ, ਈਵਨ ਇਸ ਦੇ ਲਈ ਵੀ ਉਹਨਾਂ ਨੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ। ਔਰ ਭਾਰਤ ਕਿਵੇਂ ਅਲੱਗ ਥਲੱਗ ਪਿਆ ਕੁੱਲ ਦੁਨੀਆ ਦੇ ਵਿੱਚ। ਕੱਲ ਅਸੀਂ ਵੀਰਵੇ ਨਾਲ ਗੱਲਬਾਤ ਕੀਤੀ ਸੀ, ਪਰ ਕਿਉਂਕਿ ਕੱਲ ਅਸੀਂ ਇਹ ਕਿਹਾ ਸੀ ਕਿ ਹਵਾਈ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਚਾਈਨਾ ਦੇ ਟਾਪ ਡਿਪਲੋਮੈਟ, ਉਹਨਾਂ ਦੇ ਹੋਰ ਪੋਲਿਟ ਬਿਊਰੋ ਮੈਂਬਰਸ ਦੇ ਨਾਲ ਗੱਲਬਾਤ ਚੱਲ ਰਹੀ ਹੈ, ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀ ਵੀ ਹੋ ਸਕਦਾ ਹੈ ਕਿ ਵੀ ਭਾਵੇਂ ਇੱਕ ਪੋਲਾਈਟ ਤਰੀਕੇ ਨਾਲ ਹੀ ਉਸ ਡਿਸਕਸ਼ਨ ਦੀ ਟੇਬਲ ਦੇ ਉੱਤੇ ਅਮਰੀਕਾ ਇਸ ਇਸ਼ੂ ਨੂੰ ਲਿਆਏ, ਪਰ ਜਿੰਨੀਆਂ ਰਿਪੋਰਟਾਂ ਸਾਡੇ ਇਸ ਪ੍ਰੋਗਰਾਮ ਤੱਕ ਹੁਣ ਅਸੀਂ ਦੇਖੀਆਂ ਨੇ ਕਰਨ ਤੱਕ ਕਿ ਅਮਰੀਕਾ ਨੇ ਹਾਂਗਕਾਂਗ ਦਾ ਮੁੱਦਾ ਪੋਲਾਈਟਲੀ ਲਿਆਂਦਾ ਹੈ, ਜਿਹੜੀ ਟ੍ਰੇਡ ਦੇ ਨਾਲ ਨੂੰ ਲੈ ਕੇ ਜਿਹੜਾ ਜਨਵਰੀ ਦੇ ਵਿੱਚ ਐਗਰੀਮੈਂਟ ਇਹਨਾਂ ਦਾ ਹੋਇਆ ਸੀ, ਜਿਹਨੂੰ ਇੱਕ ਸਟੇਜ ਤੇ ਲੱਗਦਾ ਸੀ ਕਿ ਟਰੰਪ ਕਹਿ ਰਿਹਾ ਮੈਂ ਕੈਂਸਲ ਕਰ ਦੇਣਾ, ਉਹਨੂੰ ਕਿਵੇਂ ਕੰਟੀਨਿਊ ਕਰਨਾ। ਕੋਰੋਨਾ ਵਾਇਰਸ ਦੇ ਹਵਾਲੇ ਨਾਲ ਜਿਹੜੀ ਬਿਟਰਨੈਸ ਖੁਦ ਪ੍ਰੈਜ਼ੀਡੈਂਟ ਟਰੰਪ ਨੇ ਖੜੀ ਕੀਤੀ, ਉਹ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹੀ ਹੁਣ ਕੋਈ ਨਾ ਹੀ ਸੈਕਟਰੀ ਆਫ ਸਟੇਟ ਜਿਹੜਾ ਕਿ ਟਰੰਪ ਦੇ ਨਾਲ ਹੀ ਪੂਰਾ ਮੋਰ ਲਾਇਲਿਸਟ ਹੈ, ਉਹ ਸਾਰੇ ਪਾਰਟ ਨੂੰ ਲੈ ਰਿਹਾ ਸੀ। ਔਰ ਇਸ ਸਾਰੇ ਦੇ ਨਾਲ ਜਿਹੜਾ ਓਵਰਆਲ ਗਲੋਬਲ ਸਿਚੁਏਸ਼ਨ ਇਕਨੋਮੀ ਦੀ ਦਾ ਜ਼ਿਕਰ ਹੋਇਆ, ਲੇਕਿਨ ਇੱਕ ਵੀ ਲਾਈਨ ਐਸੀ ਨਹੀਂ ਹੈ ਜਿਹਦੇ 'ਚ ਕਿ ਇਹ ਕਿਹਾ ਹੋਏ ਅਮਰੀਕਾ ਨੇ ਚੀਨ ਨੂੰ ਕਿ ਜੀ ਤੁਸੀਂ ਉੱਥੇ ਜ਼ਰਾ ਠੰਡੇ ਰਹੋ ਜਾਂ ਤੁਸੀਂ ਜਿਹੜਾ ਇਹ ਕਾਰਵਾਈ ਕਿਉਂ ਕੀਤੀ। ਸੋ ਜ਼ਾਹਰ ਹੈ ਕਿ ਜਿਸ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਭਾਰਤ ਜਿਹੜਾ ਕਿਸ ਹੱਦ ਤੱਕ ਜਾ ਕੇ, ਜਿਵੇਂ ਉਹਨਾਂ ਨੇ ਉਹ ਕੁਆਡਰੂਪਲੈਂਟ ਜਿਹਨੂੰ ਕਹਿੰਦੇ ਨੇ ਕੁਐਡ, 4 ਮੁਲਕ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵੀ ਹੈ, ਜਾਪਾਨ ਵੀ ਹੈ, ਵੀਅਤਨਾਮ ਵੀ ਹੈ, ਉਹ ਸਮੁੰਦਰੀ ਮਸ਼ਕਾਂ ਔਰ ਦੂਜਾ ਭਾਰਤ ਸਮਝਦਾ ਸੀ ਕਿ ਜੀ ਅਸੀਂ ਹੁਣ ਇਹਨਾਂ 4 ਦੇਸ਼ਾਂ ਦੀ ਮਿਲਟਰੀ ਕਮਾਂਡ ਬਣ ਜਾਏਗੀ, ਚਾਈਨਾ ਨੂੰ ਅਸੀਂ ਸਾਊਥ ਚਾਈਨਾ ਸੀ ਦੇ ਵਿੱਚ ਘੇਰਾਂਗੇ, ਔਰ ਉਹ ਸਾਰਾ ਮਿਲਟਰੀ ਕਮਾਂਡ ਤਾਂ ਦੂਰ ਦੀ ਗੱਲ, ਮੇਰਾ ਖਿਆਲ ਹੈ ਵੀ ਅਮਰੀਕਾ ਨੇ ਵੀ ਇਸ ਸਾਰੇ ਦੇ ਵਿੱਚ ਦੇਖ ਲਿਆ ਕਿ ਇਹ ਕਿਸੇ ਜੋਗੇ ਨਹੀਂ ਨੇ, ਇਹਨਾਂ ਤੇ ਕਾਊਂਟ ਨਹੀਂ ਕੀਤਾ ਜਾ ਸਕਦਾ। ਇਸ ਲਈ ਨਾ ਹੀ ਅਮਰੀਕਾ ਵਿਚਲੇ ਕਿਸੇ ਸੈਨੇਟਰ ਜਾਂ ਕਾਂਗਰਸਮੈਨ ਨੇ ਜਿਨ੍ਹਾਂ ਨੂੰ ਇੱਥੇ ਬੈਠੇ ਇੰਡੀਅਨ ਫੰਡ ਵਗੈਰਾ ਦੇ ਕੇ ਜਦੋਂ ਮਰਜ਼ੀ ਪਾਕਿਸਤਾਨ ਦੇ ਖਿਲਾਫ
ਜਾਂ ਟੈਰਰਿਜ਼ਮ ਦੇ ਨਾਂ ਥੱਲੇ ਜਾਂ ਦਹਿਸ਼ਤਗਰਦੀ ਦਾ ਐਪੀਸੈਂਟਰ ਬਣਾਉਣ ਲਈ ਬਿਆਨਬਾਜ਼ੀ ਕਰਵਾ ਦਿੰਦੇ ਨੇ। ਮੈਂ ਦੇਖਿਆ ਨਾ ਕੋਈ ਇਹਨਾਂ ਦੀ ਇੰਡੀਆ ਕਾਕਸ ਦੀ ਕਿਸੇ ਦਾ ਬਿਆਨ ਆਇਆ ਹੈ, ਨਾ ਇਹਨਾਂ ਦੇ ਕਿਸੇ ਡਿਪਲੋਮੈਟ ਨੇ, ਜਿਹੜਾ ਭਾਵੇਂ ਕੋਈ ਰਿਟਾਇਰਡ ਹੀ ਹੋਏ, ਜਿਹਨੂੰ ਇਹ ਵਰਤ ਲੈਂਦੇ ਨੇ ਪੈਸੇ ਦੇ ਕੇ ਬਿਆਨ ਦੇਣ ਲਈ। ਔਰ ਆਫੀਸ਼ੀਅਲੀ ਈਵਨ ਇਹ ਹਾਈ ਲੈਵਲ ਮੀਟ ਜਦੋਂ ਕਿ ਦੂਜੇ ਪਾਸੇ ਪੂਰੀ ਤਰ੍ਹਾਂ ਤਾਂ ਨਹੀਂ ਹੈ, ਔਰ ਇਸੇ ਹੀ ਗਲਵਾਨ ਵੈਲੀ ਦੇ ਮੁਹਾਨੇ ਦੇ ਉੱਤੇ ਅਜੇ ਵੀ ਦੋਨੋਂ ਪਾਸੇ ਫੌਜ ਇੱਕ ਦੂਜੇ ਦੇ ਸਾਹਮਣੇ ਖੜੀ ਹੈ, ਆਈ ਬਾਲ ਟੂ ਆਈ ਬਾਲ। ਸੋ ਅਮਰੀਕਾ ਦਾ ਬਿਲਕੁਲ ਕੁਛ ਨਾ ਕਹਿਣਾ। ਔਰ ਇਸ ਦੇ ਬਾਵਜੂਦ ਕਿ ਵੀ ਇਹ ਇਹਨਾਂ ਦੀ ਤੁਸੀਂ ਆਈਸੋਲੇਸ਼ਨ ਦਾ ਹਾਲ ਤਾਂ ਇਹ ਦੇਖਦੇ ਹੋ, ਔਰ ਇੱਕ ਹੁੰਦਾ ਹੈ ਵੀ ਤੁਹਾਡੇ 'ਚ ਇੰਨਾ ਕੁ ਮੋਰਲ ਕਰੇਜ ਹੁੰਦਾ ਹੈ ਕਿ ਤੁਸੀਂ ਆਪਣਾ ਗੁੱਸੇ ਦਾ ਪ੍ਰਗਟਾਵਾ ਕਰਦੇ ਹੋ। ਹੁਣ ਇੱਕ ਮੀਟਿੰਗ ਜਿਹੜੀ ਹੈ ਫੋਰਨ ਮਿਨਿਸਟਰਸ ਦੀ ਚਾਈਨਾ, ਰਸ਼ੀਆ ਔਰ ਇੰਡੀਆ ਦੀ, ਜਿਹੜੀ ਕਿ 23 ਜੂਨ ਨੂੰ ਰੱਖੀ ਹੋਈ ਹੈ, ਪ੍ਰੀ ਸਕੈਜੂਲ ਹੈ 3-4 ਹਫ਼ਤੇ ਤੋਂ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਇਹਨਾਂ ਨੂੰ ਕੁੱਟ ਪਈ ਹੈ, ਔਰ ਜਿਵੇਂ ਇਹਨਾਂ ਦੀ ਹਿਊਮਿਲੇਸ਼ਨ ਵੀ ਹੋਈ ਹੈ, ਲੋਕਾਂ 'ਚ ਵੀ ਤੋਏ ਤੋਏ ਹੋਈ ਹੈ, ਇਹ ਆਪਣਾ ਗੁੱਸਾ ਦਿਖਾਉਣ ਦੇ ਲਈ ਰਸ਼ੀਆ ਨੂੰ ਕਹਿਣਗੇ ਕਿ ਜੀ ਅਸੀਂ ਤੁਹਾਡੇ ਨਾਲ ਕਰ ਲੈਂਦੇ ਹਾਂ, ਅਸੀਂ ਚੀਨ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਨਹੀਂ ਕਰਨੀ। ਜਾਂ ਹਾਲ ਦੀ ਘੜੀ ਇਹੀ ਰਸ਼ੀਆ ਨੂੰ ਕਹਿ ਸਕਦੇ ਸੀ ਜੀ ਇਹ ਤੁਸੀਂ ਇਹਨੂੰ ਅੱਗੇ ਪਾ ਦਿਓ, ਕਿਉਂਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਠੀਕ ਨਹੀਂ ਹੈ ਔਰ ਸਾਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ। ਪਰ ਤੁਸੀਂ ਇਹ ਦੇਖੋ ਵੀ ਇਹ ਕਿੰਨੇ ਮਜਬੂਰ ਨੇ, ਜਾਂ ਕਿੰਨੇ ਬੇਗੈਰਤ ਨੇ, ਜਾਂ ਕਿਵੇਂ ਇਹਨਾਂ ਨੇ ਇੰਨੇ ਵੱਡੇ ਵੱਡੇ ਝੂਠ ਬੋਲ ਕੇ ਆਪਣਾ ਇੱਕ ਗੁੱਡਾ ਜਿਹਾ ਬੰਨਿਆ। ਔਰ ਹੁਣ ਉਸ ਗੁੱਡੇ ਦੇ ਭਾਰ ਥੱਲੇ ਹੀ ਕਈ ਵਾਰੀ ਉਹ ਜਿਹੜੇ ਪਤੰਗ ਉਡਾਉਂਦੇ ਨੇ ਤਾਂ ਹੁੰਦਾ ਇਹ ਸੀ ਕਿ ਡੋਰ ਤਾਂ ਡੋਰ ਹੀ ਹੁੰਦੀ ਹੈ, ਲੇਕਿਨ ਕਈ ਵਾਰ ਤੁਸੀਂ ਇੰਨਾ ਵੱਡਾ ਗੁੱਡਾ ਬਣਾ ਲਓ ਦੱਸਣ ਦੇ ਲਈ, ਉਹਦੇ ਪਿੱਛੇ ਟੇਲ ਵੀ ਵੱਡੀ ਲਾ ਦਿਓ ਕਿ ਮੁੜ ਕੇ ਉਹ ਐਨ ਜਦੋਂ ਤੁਸੀਂ ਉਹਨੂੰ ਉਡਾਣ ਦੇ ਲਈ ਕੋਈ ਕੰਨੀ ਦਿੰਦਾ ਹੈ ਤੇ ਉਹ ਤਾਂ ਧੁੰਮ ਕਰਕੇ ਵਾਪਸ ਗਿਆ ਉਹਦਾ ਉੱਪਰ ਹੀ ਨਹੀਂ ਚੜ੍ਹਦਾ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਇੰਨਾ ਕੁ ਵੱਡਾ ਗੁੱਡਾ ਬੰਨ ਲਿਆ ਆਪਣਾ ਕਿ ਉਹਨੇ ਚੱਕਿਆ ਹੀ ਨਹੀਂ ਹੈ। ਔਰ ਇਹ ਵੀ ਹੁਣ ਆਇਆ ਕਿ ਭਾਈ ਜੈ ਸ਼ੰਕਰ ਟੂ ਪਾਰਟਿਸਿਪੇਟ ਇਨ ਮੀਟਿੰਗ ਵਿਦ ਫੋਰਨ ਮਿਨਿਸਟਰਸ ਆਫ ਚਾਈਨਾ ਐਂਡ ਰਸ਼ੀਆ। ਹੁਣ ਤੁਸੀਂ ਅੰਦਾਜ਼ਾ ਲਾਓ, ਉਹਦੇ 'ਚ ਇਹ ਹੈ ਕਿ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ ਵਿਲ ਪਾਰਟਿਸਿਪੇਟ in a trilateral India-Russia-China foreign minister meeting via video conference on June 23rd, External Affairs Ministry spokesperson said on Thursday. उन्होंने कहा जी बिल्कुल ये ਜਿਹੜੀ ਹੈ ਮੀਟਿੰਗ ਅਸੀਂ ਅਟੈਂਡ ਕਰਾਂਗੇ ਇਹਨਾਂ ਤਿੰਨਾਂ ਦੇ ਨਾਲ, ਔਰ ਇਹ ਜਿਹੜੇ ਇਸ ਮੀਟਿੰਗ ਦੇ ਵਿੱਚ ਜਿਹੜੇ ਵਿਊ ਐਕਸਚੇਂਜ ਹੋਣੇ ਨੇ, that is on global political and economic situation as well as the opportunities for cooperation to overcome the existing crisis. ਹੁਣ ਤੁਸੀਂ ਦੇਖੋ ਵੀ ਕਿਸ ਕਿਸਮ ਦੀ ਇਹ ਫੇਕ ਇਹਨਾਂ ਦੀ ਸਾਰੀ ਜ਼ਹਿਨੀ ਬਣਤਰ ਹੈ, ਇਹਨਾਂ ਦੀ ਸਿਵਲਾਈਜੇਸ਼ਨ ਹੈ, ਇਹਨਾਂ ਦਾ ਝੂਠ ਹੈ। ਹੁਣ ਇੱਕ ਪਾਸੇ ਤਾਂ ਇਹਨਾਂ ਦੇ ਜਿਹੜੇ ਭਗਤ, ਜਿਨ੍ਹਾਂ ਨੂੰ ਮੋਦੀ ਭਗਤ ਕਹਿੰਦੇ ਨੇ, ਉਹ ਐਵੇਂ ਹੀ ਇੱਕ ਵੱਡੇ ਜਿਹੇ ਟੀਵੀ ਨੂੰ ਲੈ ਕੇ ਉਤੋਂ ਕਬਾੜੀਏ ਤੋਂ ਉਹਨੂੰ ਥੱਲੇ ਮਾਰ ਕੇ ਜੀ ਚੀਨ ਦਾ ਬਣਿਆ ਉੱਤੇ ਜੁੱਤੀਆਂ ਮਾਰ ਰਹੇ ਨੇ, ਮੀਡੀਆ ਵੀ ਦਿਖਾ ਰਿਹਾ ਹੈ ਕਿ ਜੀ ਬਾਈਕਾਟ ਚਾਈਨਾ ਲਾਈਨ ਲੱਗੀ ਹੋਈ ਹੈ। ਔਰ ਉਹਨੇ ਕਿਸੇ ਨੇ ਬਹੁਤ ਸੋਹਣਾ, ਸਾਡੇ ਬਹੁਤ ਸਾਰੇ ਵਿਊਅਰ ਸਾਨੂੰ ਲਿਖਦੇ ਨੇ, ਉਹ ਕਹਿੰਦੇ ਨੇ ਜੀ ਬਾਈਕਾਟ ਚਲੋ ਟੀਵੀ ਤਾਂ ਇੱਕ ਟੁੱਟੇ ਨੂੰ ਅੱਗੋਂ ਤੋੜ ਦਿੱਤਾ, ਉਹਦੇ ਆਪਣੇ ਪੈਸਿਆਂ ਦਾ ਹੀ ਤੁਸੀਂ ਖਰੀਦਿਆ ਸੀ, ਵੀ ਇਹਦਾ ਕੀ ਕਰੋਗੇ ਕਿ ਜਿਹੜੇ ਉਹ 21 ਜਾਂ 20 ਫੌਜੀ ਮਰੇ ਨੇ, ਜਿਹੜੇ ਉਹਨਾਂ ਦੇ ਤਾਬੂਤ ਨੇ, ਕਾਫਨ ਨੇ, ਉਹ ਵੀ ਮੇਡ ਇਨ ਚਾਈਨਾ ਨੇ, ਕਿ ਵੀ ਹੁਣ ਤੁਸੀਂ ਉਹਨਾਂ ਨੂੰ ਵੀ ਜਿਹੜਾ ਫਿਰ ਘੜੀਸ ਕੇ ਲਿਆਓ। ਫਿਰ ਕਿਸੇ ਨੇ ਕਿਹਾ ਵੀ ਜੇ ਹੁਣ ਕਰਨਾ ਹੀ ਹੈ ਬਾਈਕਾਟ ਚਾਈਨਾ ਦੀ ਲਾਈਨ, ਤੇ ਸਭ ਤੋਂ ਪਹਿਲਾਂ ਜਿਹੜਾ ਵੱਲਭ ਭਾਈ ਪਟੇਲ ਦਾ ਬੁੱਤ ਲਾਇਆ ਗੁਜਰਾਤ ਦੇ ਵਿੱਚ, ਉਹ ਵੀ ਚੀਨ ਤੋਂ ਬਣ ਕੇ ਆਇਆ। ਪਹਿਲਾਂ ਤਾਂ ਬੁੱਤ ਤੋੜੋ, ਜਿਹੜਾ ਮੋਦੀ ਕਹਿੰਦਾ ਜੀ ਦੇਖੋ ਅਸੀਂ ਸਟੈਚੂ ਆਫ ਲਿਬਰਟੀ ਤੋਂ ਵੀ ਉੱਚਾ ਬੁੱਤ ਬਣਾ ਦਿੱਤਾ ਹੈ। ਸੋ ਕੁੱਲ ਮਿਲਾ ਕੇ ਜਿਹੜੀ ਇਹਨਾਂ ਦਾ ਫਰਾਡ, ਉਹਨਾਂ ਨੇ ਕਿਹਾ ਜੀ ਕੀ ਛੱਡੋਗੇ, ਆਪਣਾ ਆਲਾ ਦੁਆਲਾ ਦੇਖੋ ਸਭ ਕੁਛ ਹੈ। ਪਰ ਆਪਣੀ ਇੱਕ ਪਾਸੇ ਪਬਲਿਕ ਦੀ ਕੰਜ਼ੰਪਸ਼ਨ ਦੇ ਲਈ ਉਹਨਾਂ ਨੇ ਕਿਹਾ ਜੀ ਰੇਲਵੇ ਦੇ ਨਾਲ ਜਿਹੜੇ ਸਾਡੇ ਐਗਰੀਮੈਂਟ ਸੀ ਦੋ, ਉਹਨੂੰ ਅਸੀਂ ਜਿਹੜਾ ਉਹ ਕਰ ਦਿੱਤਾ ਹੈ। ਇਹਨਾਂ ਨੇ ਬਣਾਈ ਆ ਖਬਰ, ਚਾਈਨਾ ਟੂ ਲੂਜ਼ 2 ਇੰਡੀਅਨ ਪਬਲਿਕ ਸੈਕਟਰ ਟੈਂਡਰਸ ਆਫਟਰ ਗਲਵਾਨ ਵੈਲੀ ਕਲੈਸ਼, ਕਿ ਇਹ ਜਿਹੜੇ ਪਬਲਿਕ ਸੈਕਟਰ ਦੇ ਵਿੱਚ ਇਹਨਾਂ ਨੇ ਸਾਈਨ ਕੀਤੇ ਹੋਏ ਸੀ ਚਾਈਨੀਜ਼ ਕੰਪਨੀਜ਼ ਦੇ ਨਾਲ। 2 large public sector undertakings are on the verge of cancelling contracts given to Chinese companies, including some linked to the People's Liberation Army, ਜਿਨ੍ਹਾਂ ਨੇ ਸਾਡੇ 20 ਸੋਲਜਰ ਮਾਰ ਦਿੱਤੇ ਨੇ। ਹੁਣ ਜ਼ਾਹਰ ਹੈ ਕਿ ਇਹ ਵੱਖਰੀ ਗੱਲ ਹੋਏਗੀ ਕਿ
ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟਸ ਨੂੰ ਬਿਨਾਂ ਕਾਰਨ ਤੋਂ ਤੁਸੀਂ ਇਵੇਂ ਕੱਢ ਵੀ ਨਹੀਂ ਸਕਦੇ। ਹੋ ਸਕਦਾ ਚਾਈਨਾ ਫਿਰ ਆਪਣੇ ਢੰਗ ਨਾਲ ਇਹਨਾਂ ਦੇ ਨਾਲ ਡੀਲ ਕਰੇ, ਪਰ ਮੈਂ ਸਮਝਦਾ ਵੀ ਜੇ ਇੱਕ ਪਾਸੇ ਰਸ਼ੀਆ ਨੂੰ ਵਿਚਕਾਰ ਬਿਠਾ ਕੇ ਚਾਈਨਾ ਦੇ ਨਾਲ ਇੰਡੀਆ ਨੇ ਇਹ ਡਿਸਕਸ ਕਰਨਾ ਹੈ ਕਿ ਜੀ ਪੋਲੀਟੀਕਲ, ਇਕਨੋਮਿਕਲ ਔਰ ਕੋਵਿਡ-19 ਇਹਨੂੰ ਅਸੀਂ ਕਿਵੇਂ ਨਿਬੜਨਾ ਹੈ, ਤੇ ਇਹ ਫਿਰ ਜਿਹੜੀ ਸਾਰੀ ਬਾਈਕਾਟ ਲਾਈਨ ਦੇ ਥੱਲੇ ਜਿਹੜੀ ਡਰਾਮੇਬਾਜ਼ੀ ਹੈ ਇਹ ਵੀ ਇੱਕ ਪੋਲੀਟੀਕਲ ਸਟੰਟ ਹੈ। ਇਸ ਤੋਂ ਬਿਯੋਂਡ ਇਸ ਦਾ ਹੋਰ ਕੋਈ ਮਤਲਬ ਨਹੀਂ ਹੈ। ਔਰ ਹੁਣ ਜਿਹੜੇ ਫੈਕਟ ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਦੋ ਦਿਲਚਸਪ ਗੱਲਾਂ ਦੇ ਉੱਤੇ ਅਮਰੀਕਾ ਦੇ ਵਿੱਚ ਚਰਚਾ ਹੈ ਇਸ ਵੇਲੇ। ਸਾਰਾ ਉਹਨਾਂ ਦਾ ਮੀਡੀਆ, ਪ੍ਰਿੰਟ ਮੀਡੀਆ ਵੀ ਔਰ ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਵੀ ਔਰ ਜ਼ਾਹਰ ਹੈ ਸੋਸ਼ਲ ਮੀਡੀਆ ਵੀ, ਉਹ ਪੂਰਾ ਇਹੀ ਟ੍ਰੈਫਿਕ ਚੱਲ ਰਿਹਾ ਹੈ। ਇੱਕ ਤਾਂ ਪੋਜ਼ਿਟਿਵ ਤੇ ਉਹ ਮੈਂ ਗੱਲ ਸ਼ੁਰੂ ਕਰਾਂ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ 6.5 ਲੱਖ ਅਮਰੀਕਨ ਉਹਨਾਂ ਬੱਚਿਆਂ ਨੂੰ ਇੱਕ ਪਲਾਨ ਜਿਹਨੂੰ ਡਾਕਾ ਦਾ ਨਾਮ ਦਿੱਤਾ ਗਿਆ ਸੀ ਕਿ ਜਿਨ੍ਹਾਂ ਦੇ ਪੇਰੈਂਟਸ ਭਾਵੇਂ ਇਲੀਗਲੀ ਆਏ ਲੇਕਿਨ ਉਹਨਾਂ ਦੇ ਅੱਗੋਂ ਬੱਚੇ ਔਰ ਉਹਨਾਂ ਦੇ ਬੱਚੇ ਉਹਨਾਂ ਦੇ ਲਈ ਓਪਰਚੁਨਿਟੀ ਸੀ ਕਿ ਉਹ ਜੇ ਐਜੂਕੇਸ਼ਨ ਲੈ ਰਹੇ ਨੇ ਔਰ ਦੂਸਰਾ ਕਰ ਰਹੇ ਨੇ ਤੇ ਉਹਨਾਂ ਨੂੰ ਅਮਰੀਕਾ ਚੋਂ ਕੱਢਿਆ ਨਹੀਂ ਜਾਏਗਾ ਔਰ ਗ੍ਰੈਜੂਅਲੀ ਜ਼ਾਹਰ ਹੈ ਲੌਂਗ ਟਰਮ ਉਹਨਾਂ ਦੀ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕੀਤਾ ਜਾਏਗਾ। ਸੋ ਉਹਨੂੰ ਟਰੰਪ ਨੇ ਬਿਲਕੁਲ ਖਾਰਜ ਕਰਕੇ, ਕਿਉਂਕਿ ਟਰੰਪ ਨੇ ਦੂਸਰੇ ਕੈਂਪੇਨ 'ਚ ਵੀ ਜਾਣਾ ਔਰ ਆਲਰੇਡੀ ਇਮੀਗ੍ਰੈਂਟਸ ਦੇ ਖਿਲਾਫ ਨਫ਼ਰਤ, ਇਸਲਾਮ ਦੇ ਖਿਲਾਫ ਇਸਲਾਮੋਫੋਬੀਆ, ਇਹ ਸਾਰੇ ਇਹਦੇ ਪਹਿਲੀ ਕੈਂਪੇਨ ਦਾ ਹਿੱਸਾ ਸੀ। ਸੋ ਇਸ ਦੇ ਉੱਤੇ ਟਰੰਪ ਨੇ ਸਖਤ ਲਾਈਨ ਲਈ ਹੋਈ ਸੀ ਔਰ ਇੱਕ ਦੋ ਸਟੇਟਾਂ ਦੇ ਵਿੱਚ ਸ਼ਾਇਦ ਲੁਈਜ਼ੀਆਨਾ ਜਾਂ ਦੂਜੇ 'ਚ ਜਿੱਥੇ ਕੇਸ ਲੂਜ਼ ਕੀਤਾ ਡਾਕਾ ਵਾਲਿਆਂ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਸੀ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਇਹ ਟਰੰਪ ਦਾ ਆਰਡਰ ਇਲੀਗਲ ਹੈ। ਸੋ ਜ਼ਾਹਰ ਹੈ ਪਹਿਲਾਂ ਤਾਂ ਅਸੀਂ 6.5 ਲੱਖ ਦੇ ਕਰੀਬ ਉਹ ਸਾਰੇ ਜਿਨ੍ਹਾਂ ਨੇ ਸਾਹ ਰੁਕੇ ਹੋਏ ਸੀ ਕਿ ਭਾਈ ਕੀ ਬਣੇਗਾ, ਕਿਉਂਕਿ ਸੁਪਰੀਮ ਕੋਰਟ ਦੇ ਡਿਸੀਜਨ ਦੇ ਉੱਤੇ ਹੀ ਇਹ ਗੱਲ ਖੜੀ ਸੀ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਉਹਨਾਂ ਦੇ ਲਈ। ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ ਕਿ ਸੁਪਰੀਮ ਕੋਰਟ, ਵਾਈ ਸੁਪਰੀਮ ਕੋਰਟ ਡੋਂਟ ਲਾਈਕਸ ਮੀ, ਨਹੀਂ ਵੀ ਲਾਈਕ ਤੇ ਉਹ ਸਾਕ ਆਇਆ ਤੇ ਗੱਲ ਤਾਂ ਇਹ ਹੈ ਕਿ ਵੀ ਹੁਣ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਸ ਵੇਲੇ ਜੱਜਿਸ ਨੇ ਕੰਜ਼ਰਵੇਟਿਵ ਸਾਈਡ ਵੱਲ ਜ਼ਿਆਦਾ ਨੇ ਔਰ ਇਹ ਦੂਸਰਾ ਫੈਸਲਾ ਹੈ ਜਿਹੜਾ ਇਹਨਾਂ 3-4 ਦਿਨਾਂ ਦੇ ਵਿੱਚ ਆਇਆ। 3-4 ਦਿਨ ਪਹਿਲਾਂ ਇੱਕ ਫੈਸਲਾ ਜਿਹਦੇ ਥੱਲੇ ਸੁਪਰੀਮ ਕੋਰਟ ਨੇ LGBT ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਟਰਾਂਸਸੈਕਸ਼ੂਅਲ ਜਾਂ ਹੋਮੋਸੈਕਸ਼ੂਅਲ ਜਾਂ ਲੈਸਬੀਅਨ ਜਾਂ ਟਰਾਂਸਜੈਂਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਨੇ ਉਹਨਾਂ ਦੇ ਨੌਕਰੀਆਂ ਦੇ ਉੱਤੇ ਔਰ ਉਹਨਾਂ ਦੇ ਜਿਹੜੇ ਦੂਜੇ ਰਾਈਟਸ ਨੇ ਉਹ ਮਹਿਫੂਜ਼ ਰਹਿਣ। ਇਸ ਦੇ ਲਈ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਪਾਸ ਕੀਤਾ ਸੀ, ਇਹ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ, ਕਿਉਂਕਿ ਇਹ ਜਦੋਂ ਅਮਰੀਕਾ ਦੇ ਵਿੱਚ ਜਿਹੜੀ ਕਨਸਟੀਚੁਐਂਸੀ ਨੂੰ ਇਹ ਕੇਟਰ ਕਰਦੇ ਨੇ, ਜਿਹੜੀ ਕੰਜ਼ਰਵੇਟਿਵ ਸੁਸਾਇਟੀ ਦੇ ਨਾਂ ਥੱਲੇ, ਬਾਈਬਲ ਬੈਲਟ ਦੇ ਨਾਂ ਥੱਲੇ, ਉੱਥੇ ਉਹ LGBT ਹੋਣ, ਇਮੀਗ੍ਰੈਂਟਸ ਹੋਣ, ਦੂਸਰੇ ਧਰਮ ਹੋਣ, ਉਹਨਾਂ ਦੇ ਲਈ ਇੱਕ ਨਫ਼ਰਤ ਦਾ ਇੱਕ ਮਾਹੌਲ ਹੈ। ਉਹ ਇਹਨਾਂ ਦੇ ਇਸ ਬੈਲਟ ਨੂੰ ਤੁਸੀਂ ਇਹਨਾਂ ਦੀ ਅਮਰੀਕਾ ਦੇ ਹਿੰਦੂ ਤਾਂ ਵੀ ਵਾਂਗ ਬਾਈਬਲ ਬੈਲਟ ਤੁਸੀਂ ਕਹਿ ਸਕਦੇ ਹੋ। ਸੋ ਇਹ ਇੱਥੇ ਔਰ ਈਵਨ ਐਬੋਰਸ਼ਨ ਦੇ ਮੁੱਦੇ ਤੇ ਵੀ ਜਦੋਂ ਇਸ ਲਈ ਇਹ ਜਿਹੜੇ ਇਹਨਾਂ ਦੇ ਕੰਜ਼ਰਵੇਟਿਵ ਔਰ ਟੂ ਕੰਜ਼ਰਵੇਟਿਵ ਲਾਈਨ ਵਾਲੇ ਜਾਂਦੇ ਨੇ ਉਹ ਬਹੁਤ ਹਾਰਡ ਲਾਈਨ ਲੈਂਦੇ ਨੇ। ਹਾਲਾਂ ਨਿੱਜੀ ਜ਼ਿੰਦਗੀਆਂ ਦੇ ਵਿੱਚ ਕਿੰਨਿਆਂ ਦੇ ਕਿੰਨੇ ਸਕੈਂਡਲ ਸਾਹਮਣੇ ਆਉਂਦੇ ਨੇ, ਉੱਥੇ ਕੋਈ ਮੋਰੈਲਿਟੀ ਜਾਂ ਇਖਲਾਕ ਜਾਂ ਮਜ਼ਹਬ ਕੀ ਸਿਖਾਉਂਦਾ ਹੈ ਤੇ ਤੁਹਾਡੀ ਕੀ ਲਾਈਫ ਹੈ ਉਹ ਨਹੀਂ ਹੈ। ਪਰ ਇੱਥੇ ਵੀ ਪੋਲਿਟਿਕਸ ਦਾ ਪੋਲਿਟਿਕਸ ਹੀ ਹੈ ਵੀ ਤੁਸੀਂ ਕਿਹੜਾ ਸੌਦਾ ਵੇਚਣਾ ਹੈ। ਸੋ ਮੇਰਾ ਖਿਆਲ ਹੈ ਵੀ LGBT ਵਾਲੇ 'ਚ ਵੀ ਇੱਕ ਸੈਟਬੈਕ ਸੀ, ਪਰ ਇਸ ਡਾਕਾ ਦੇ ਮੁੱਦੇ ਤੇ ਜਿਹਨੂੰ ਲੈ ਕੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਟਾਊਨ ਨੂੰ ਦੌੜਨਾ ਸੀ ਆਉਣ ਵਾਲੇ ਪੀਰੀਅਡ 'ਚ ਕਿ ਭਾਈ ਦੇਖੋ ਮੈਂ ਕਿੰਨੀ ਸਖਤ ਲਾਈਨ ਲਈ। ਸੋ ਇੱਕ ਪਾਰਟ ਤਾਂ ਇਹ ਹੈ ਜਿਹੜਾ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਦੂਸਰਾ ਬੇਸ਼ੱਕ ਸਾਡੇ ਖਿੱਤੇ 'ਚ ਘਰ ਕਾ ਭੇਤੀ ਲੰਕਾ ਢਾਏ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਲੰਕਾ 'ਚ ਰਾਵਣ ਦੀ ਡਿਫੀਟ ਦਾ ਵੱਡਾ ਕਾਰਨ ਉਹਦਾ ਭਰਾ ਹੀ ਬਣਿਆ ਵਿਭੀਸ਼ਣ, ਕਿਉਂਕਿ ਉਹਦੇ ਕੋਲ ਜਿਵੇਂ ਇਹਨਾਂ ਦੀ ਕਹਾਣੀ ਹੈ ਸੀਕ੍ਰੇਟ ਸੀ ਕਿ ਉਹਨੇ ਮੌਤ ਨੂੰ ਬੰਨਿਆ ਹੋਇਆ ਤੇ ਜੇ ਰਾਵਣ ਦੀ ਧੁੰਨੀ ਦੇ ਵਿੱਚ ਤੀਰ ਵੱਜੇ ਤੇ ਫੇਰ ਹੀ ਰਾਵਣ ਮਰਦਾ। ਇਹ ਭੇਤ ਵਿਭੀਸ਼ਣ ਨੇ ਰਾਮਚੰਦਰ ਜੀ ਨੂੰ ਦੱਸਿਆ ਔਰ ਉਹਦੇ ਥੱਲੇ ਉਹਨਾਂ ਨੇ ਮਾਰਿਆ। ਵੱਖਰੀ ਗੱਲ ਹੈ ਕਿ ਮੁੜ ਕੇ ਜਿਹੜਾ ਉਹਦੇ ਪੱਲੇ ਵੀ ਕੀ ਪਿਆ, ਰਾਦਰ ਇੱਕ ਜਿਹਨੂੰ ਕਹੋ ਕਿ ਲੋਕ ਫੋਕ ਲੋਰ ਦੇ ਵਿੱਚ ਇੱਕ ਗਦਾਰੀ ਦੀ ਗੱਲ ਆਈ। ਪਰ ਇਹਦੇ ਤੋਂ
ਇੱਕ ਗੱਲ ਜ਼ਾਹਰ ਹੁੰਦੀ ਹੈ ਵੀ ਜਿਹੜਾ ਤੁਹਾਡਾ ਸਭ ਤੋਂ ਵਿਸ਼ਵਾਸ ਪਾਤਰ ਹੁੰਦਾ ਹੈ, ਜਦੋਂ ਉਹ ਤੁਹਾਨੂੰ ਬਿਟਰੇ ਕਰਦਾ ਹੈ ਜਾਂ ਉਹ ਤੁਹਾਡੇ ਨਾਲ ਗੱਦਾਰੀ ਕਰਦਾ ਹੈ ਜਾਂ ਉਹ ਤੁਹਾਡੇ ਖਿਲਾਫ ਹੁੰਦਾ ਹੈ, ਫਿਰ ਜਿੰਨਾ ਨੁਕਸਾਨ ਉਹ ਕਰ ਸਕਦਾ ਹੈ ਉਨਾ ਕੋਈ ਹੋਰ ਨਹੀਂ ਕਰਦਾ। ਜੌਨ ਬੋਲਟਨ ਅਮਰੀਕਾ ਦੇ ਵਿੱਚ, ਹਾਲਾਂ ਜੌਨ ਬੋਲਟਨ ਆਪਣੇ ਕਿਸਮ ਦਾ ਇੱਕ ਸਿਨਿਕਲ ਕਿਸਮ ਦਾ ਬੰਦਾ ਹੈ, ਪਰ ਜੌਨ ਬੋਲਟਨ ਉਹ ਬੰਦਾ ਹੈ ਜਿਹੜਾ ਕੁਝ ਲਗਭਗ 1 ਸਾਲ ਉਹਦੇ ਟਰੰਪ ਦੇ ਪੀਰੀਅਡ ਦੇ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ, ਔਰ ਇਸ ਦਾ ਜਿਹੜਾ ਸਫਰ ਹੈ ਵਿਦਨ ਦਾ ਰਿਪਬਲਿਕਨ ਪਾਰਟੀ ਦੇ ਕਲੋਜ਼, ਉਹ ਪ੍ਰੈਜ਼ੀਡੈਂਟ ਰੀਗਨ ਦੇ ਵੇਲੇ ਵੀ ਰਿਹਾ, ਸੀਨੀਅਰ ਬੁਸ਼ ਦੇ ਵੇਲੇ ਵੀ ਰਿਹਾ, ਜੂਨੀਅਰ ਬੁਸ਼ ਦੇ ਵੇਲੇ, ਖਾਸ ਤੌਰ ਤੇ ਜਦੋਂ ਇਰਾਕ ਦੇ ਉੱਤੇ ਹਮਲਾ ਕਰਦਾ 2003 ਚ ਬੁਸ਼, ਉਦੋਂ ਜਿਹੜਾ ਜੌਨ ਬੋਲਟਨ ਐਂਬੈਸਡਰ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਦਾ, ਔਰ ਇਸ ਸਾਰੇ ਦੌਰ ਚ ਔਰ ਜ਼ਾਹਰ ਹੈ ਟਰੰਪ ਨੇ ਵੀ ਉਹਨੂੰ ਰੱਖਿਆ, ਹਾਲਾਂ ਸਾਲ ਦੇ ਵਿੱਚ ਉਹਨੂੰ ਜਿਹੜਾ ਕੱਢਣ ਤੱਕ ਨੌਬਤ ਆਈ ਜਾਂ ਉਹਦੇ ਕਹਿਣ ਮੁਤਾਬਕ ਉਹਨੇ ਆਪ ਹੀ ਰਿਜ਼ਾਈਨ ਕੀਤਾ। ਹੁਣ ਜਿਹੜੀ ਕਿਤਾਬ ਜੌਨ ਬੋਲਟਨ ਦੀ ਬੜੀ ਚਰਚਾ ਦਾ ਵਿਸ਼ਾ ਸੀ ਔਰ ਆਉਣ ਵਾਲੇ 2-3 ਦਿਨ ਬਾਅਦ ਹੀ ਉਹ ਆ ਰਹੀ ਹੈ, ਔਰ ਉਸ ਕਿਤਾਬ ਦਾ ਨਾਮ ਹੈ ਦਾ ਰੂਮ ਵੇਅਰ ਇਟ ਹੈਪਨਡ। ਇਹ ਜੌਨ ਬੋਲਟਨ ਨੈਸ਼ਨਲ ਸਿਕਿਉਰਿਟੀ ਦਾ ਰੂਮ ਵੇਅਰ ਇਟ ਹੈਪਨਡ, ਇਹ ਕਿਤਾਬ ਦਾ ਨਾਮ। ਹੁਣ ਇਹਦੇ ਚ ਉਹ ਭੇਤ ਦੀਆਂ ਗੱਲਾਂ ਨੇ ਜੋ ਉਹਨੇ ਦੇਖੀਆਂ, ਕਿਉਂਕਿ ਬਹੁਤ ਕਲੋਜ਼ ਸੀ, ਇਨਸਾਈਡਰ ਸੀ, ਔਰ ਇਹਨੂੰ ਰੋਕਣ ਦੇ ਲਈ ਕਿ ਕਿਤਾਬ ਪਬਲਿਸ਼ ਨਾ ਹੋਏ ਜਿਹੜਾ ਬਹੁਤ ਯਤਨ ਕੀਤਾ। ਹੁਣ ਵੀ ਇੱਕ ਲਾਸਟ ਮਿੰਟ ਐਫਰਟ ਹੈ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਿ ਇਹਨੂੰ, ਪਰ ਆਲਰੇਡੀ ਉਸ ਕਿਤਾਬ ਦੀਆਂ 1000 ਕਾਪੀਆਂ ਛਪ ਕੇ ਦੁਨੀਆ ਭਰ ਚ ਨੇ, ਸਾਰੇ ਜਿੰਨੇ ਇਹਨਾਂ ਦੇ ਮੀਡੀਆ ਆਊਟਲੈਟ ਜਿਵੇਂ ਵਾਸ਼ਿੰਗਟਨ ਪੋਸਟ ਹੈ ਜਾਂ ਨਿਊਯਾਰਕ, ਸਭ ਦੇ ਕੋਲ ਹੈ, ਔਰ ਆਲਰੇਡੀ ਉਸ ਕਿਤਾਬ ਵਿਚਲੇ ਐਕਸਰਪਟਸ ਉਹ ਚਾਰ ਚੁਫੇਰੇ ਨੇ। ਹਾਲਾਂਕਿ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਵੀ ਜਾਂ ਵੈਸਟਰਨ ਵਰਲਡ ਚ ਕਿਸੇ ਗੱਲ ਨੂੰ ਵੀ ਜਦੋਂ ਕਿਤਾਬ ਕੋਈ ਲਿਖਦਾ ਹੈ, ਪਹਿਲਾਂ ਕਿਸੇ ਦੇ ਕਲੋਜ਼ ਰਿਹਾ ਹੁੰਦਾ ਹੈ, ਫਿਰ ਕੁਛ ਨਾ ਕੁਛ ਉਹ ਰੱਖ ਲੈਂਦਾ ਹੈ, ਇੱਕ ਸੈਂਸੇਸ਼ਨ ਕ੍ਰੀਏਟ ਕੀਤੀ ਜਾਂਦੀ ਹੈ, ਔਰ ਉਹ ਫਿਰ ਉਹਦੀ ਟਾਈਮਿੰਗ ਚੁਣੀ ਜਾਂਦੀ ਹੈ ਕਿ ਵੀ ਉਹ ਕਿਤਾਬ ਨੇ ਆਣਾ, ਔਰ ਉਹਦੇ ਚੋਂ ਚੀਜ਼ ਵਿਕਦੀ ਹੈ। ਔਰ ਜ਼ਾਹਰ ਹੈ ਕਿ ਉਹ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਉਹ ਸੈਕਸ ਸਕੈਂਡਲ ਹੋਣ, ਅਮਰੀਕਾ 'ਚ ਅਸੀਂ ਕਲਿੰਟਨ ਈਰਾ 'ਚ ਮੋਨਿਕਾ ਲੈਵਿੰਸਕੀ ਦਾ ਵਾਕਿਆ ਦੇਖਦੇ ਕਿ ਕਿਵੇਂ ਇੱਕ ਯੰਗ ਇੰਟਰਨ ਸਟੂਡੈਂਟ ਔਰ ਕਿਵੇਂ ਉਹ ਸਾਰੇ ਨੇ ਕੀ ਹਾਲਾਤ ਕ੍ਰੀਏਟ ਕੀਤੇ, ਉਹਨੇ ਕਿਹਦੇ 'ਚ ਕਨਫਾਈਡ ਕੀਤੀ ਗੱਲ ਆਪਣੀ ਫਰੈਂਡ ਦੇ ਵਿੱਚ, ਫਿਰ ਉਹ ਪੂਰੀ ਹੀਅਰਿੰਗ ਹੋਈ, ਕਲਿੰਟਨ ਇੰਪੀਚ ਵੀ ਹੋਇਆ, ਫਿਰ ਉਹ ਜਿਹੜੇ ਅਮਰੀਕਨ ਨੇ ਜਾਂ ਦੂਜੇ ਨੇ ਚਸਕੇ ਲੈ ਕੇ ਉਹਨਾਂ ਸਾਰਿਆਂ ਨੂੰ ਪੜ੍ਹਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੌਨ ਬੋਲਟਨ ਦਾ ਜਿਹੜੀ ਟਾਈਮਿੰਗ ਹੈ ਸਾਰੀ ਐਨ ਜਦੋਂ ਇਲੈਕਸ਼ਨ ਬਿਡ ਹੈ ਸੈਕੰਡ ਟਰਮ, ਔਰ ਜਦੋਂ ਕਿ ਈਵਨ ਟਰੰਪ ਘਿਰਿਆ ਹੋਇਆ ਕਈ ਮਾਮਲਿਆਂ 'ਚ, ਕੋਵਿਡ-19 ਦੇ ਥੱਲੇ ਵੀ ਮਿਸ ਹੈਂਡਲਿੰਗ ਦੀ ਗੱਲ ਹੈ, ਪਰ ਕਿਉਂਕਿ ਜਿਸ ਸਬਜੈਕਟ ਤੇ ਅਸੀਂ ਗੱਲ ਕਰ ਰਹੇ ਹਾਂ ਮੈਂ ਉਹਦੇ ਤੇ ਜੇ ਫੋਕਸ ਰੱਖਾਂ ਕਿ ਇਸ ਕਿਤਾਬ ਦੇ ਹਵਾਲੇ ਨਾਲ ਜਿਹੜੀ ਖਾਸ ਗੱਲ ਉਹਨੇ ਜੌਨ ਬੋਲਟਨ ਨੇ ਕਹੀ ਹੈ ਅਮਰੀਕਾ ਔਰ ਚਾਈਨਾ ਦੀ ਰਿਲੇਸ਼ਨਸ਼ਿਪ ਕਿ ਭਾਈ ਜਦੋਂ G20 ਦੀ ਮੀਟਿੰਗ ਹੁੰਦੀ ਹੈ ਯੂਰਪ 'ਚ ਤੇ ਉਦੋਂ ਟਰੰਪ ਨੇ ਇਹ ਗੱਲ ਸ਼ੀ ਜਿਨਪਿੰਗ ਨੂੰ ਕਹੀ ਕਿ ਭਾਈ ਇਸ ਤਰ੍ਹਾਂ ਕਰੋ ਵੀ ਸਾਡੇ ਬੜੀ ਸਟਰੋਂਗ ਫਾਰਮਰ ਲੌਬੀ ਹੈ ਤੇ ਤੁਸੀਂ ਸਾਡੀ ਸੋਇਆਬੀਨ ਵੀਟ ਜਿਹੜੀ ਉਸ ਬੈਲਟ ਹੁੰਦੀ ਹੈ ਉਹਨੂੰ ਖਰੀਦ ਲਓ, ਕਿਉਂਕਿ ਇਹ ਜਿਹੜਾ ਮੇਰੀ ਰੀਬਿਲਡ ਦੇ ਵਿੱਚ ਜਿਹੜਾ ਹੈ ਇਹ ਹੈਲਪਫੁਲ ਹੋਏਗਾ। ਹੁਣ ਇਹ ਇੱਕ ਬੜਾ ਸੀਰੀਅਸ ਚਾਰਜ ਹੈ, ਇੱਕ ਤਾਂ ਇਸ ਪੱਖੋਂ ਕਿ ਪਹਿਲਾਂ ਹੀ ਜਿਹੜੀ ਇੰਪੀਚਮੈਂਟ ਪ੍ਰੈਜ਼ੀਡੈਂਟ ਟਰੰਪ ਦੀ ਹੋਈ ਉਹਦੇ ਜਿਹੜਾ ਇਸ਼ੂ ਸੀ ਉਹ ਯੂਕਰੇਨ ਦਾ ਸੀ ਕਿ ਕਿਵੇਂ ਯੂਕਰੇਨ ਦੀ ਮਿਲਟਰੀ ਏਡ ਰੋਕ ਲਈ ਟਰੰਪ ਨੇ, ਔਰ ਫਿਰ ਉਹਨੂੰ ਇਹ ਕਿਹਾ ਕਿ ਵੀ ਜੋ ਬਾਈਡਨ ਜਿਹੜਾ ਉਹਦਾ ਰਾਈਵਲ ਹੋਣਾ ਹੈ ਔਰ ਉਹਦਾ ਲੜਕਾ, ਕਿਉਂਕਿ ਉਹ ਟ੍ਰੇਡ ਵਪਾਰ ਕਰਦੇ ਨੇ, ਇਹ ਹੈ ਤਾਂ ਸਾਰੇ ਵਪਾਰੀ ਨੇ ਆਪਣੇ ਕਿਸਮ ਦੇ, ਈਵਨ ਪਹਿਲੇ ਪੀਰੀਅਡ ਜਿਹੜਾ ਬੁਸ਼ ਪਿਓ ਪੁੱਤਰ ਵੀ ਸੀ, ਇਹਨਾਂ ਦੇ ਸਾਰੇ ਜਿਹੜੀ ਮਿਡਲ ਈਸਟ ਦੀਆਂ ਕੰਪਨੀਆਂ ਨੇ ਜੋ ਆਇਲ ਦੀ, ਕਰੂਡ ਆਇਲ ਔਰ ਦੂਜਾ, ਉਹ ਸਭ ਤੋਂ ਵੱਡੇ ਹਿੱਸੇਦਾਰ ਨੇ। ਚਿਹਰੇ ਇੱਕ ਪਾਸੇ ਹੋਰ ਨੇ, ਅੰਦਰ ਇਹ ਹੋਰ ਪਾਰਟ ਹੁੰਦਾ ਇਹਨਾਂ ਦੀਆਂ ਵੱਡੀਆਂ ਡੀਲ। ਡਿਕ ਚੇਨੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਜੂਨੀਅਰ ਬੁਸ਼ ਦੇ ਨਾਲ, ਬਹੁਤ ਵੱਡਾ ਉਹਨਾਂ ਦਾ ਸਾਰਾ ਵਪਾਰ ਹੀ ਅਰਬ ਦੇਸ਼ਾਂ ਦੇ ਨਾਲ ਸੀ। ਸੋ ਇੱਕ ਪਾਸੇ ਲੋਕਾਂ 'ਚ ਨਫ਼ਰਤ ਸੀ 9/11 ਨੂੰ ਲੈ ਕੇ ਤੇ ਇਹ ਆਪਣੇ ਵਪਾਰਕ ਇੰਟਰਸਟ ਵੀ ਅੱਗੇ ਤੋਰ ਰਹੇ ਸੀ। ਇਸੇ ਤਰ੍ਹਾਂ ਜੇ ਹੁਣ ਇਹ ਹੁੰਦਾ ਹੈ ਜੀ ਅਫਗਾਨਿਸਤਾਨ 'ਚ $300 ਬਿਲੀਅਨ ਅਸੀਂ ਖਰਚ ਦਿੱਤਾ ਜਾਂ ਸੀਰੀਆ 'ਚ ਇੰਨਾ ਖਰਚ ਦਿੱਤਾ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਉਹ ਫੌਜੀਆਂ ਦੀਆਂ ਤਨਖਾਹਾਂ ਤਾਂ ਉਹਦੇ 'ਚ ਥੋੜੀਆਂ ਹੀ ਹੁੰਦੀਆਂ ਨੇ। ਉੱਥੇ ਜਿਹੜਾ ਰੀਬਿਲਡਿੰਗ ਦੇ ਨਾਂ ਥੱਲੇ ਜੋ ਹੁੰਦਾ ਆਪਣੇ ਹੀ
ਜਿਹੜੇ ਯਾਰ ਬੇਲੀ ਹੁੰਦੇ ਨੇ ਉਹਨਾਂ ਨੂੰ ਹੀ ਕੰਟਰੈਕਟ ਦਿੱਤੇ ਹੁੰਦੇ ਨੇ। ਇਹ ਵੀ ਬਹੁਤ ਵੱਡਾ ਅਪਰ ਲੈਵਲ ਇੱਕ ਐਲੀਟ ਬਿਜ਼ਨਸ ਹੈ ਜਿਹਦੇ ਚ ਵਾਰ ਕ੍ਰੀਏਟ ਕਰਨਾ, ਵਾਰ ਚੋਂ ਮਫਾਦ ਕੀ ਕੱਢਣਾ। ਲੇਕਿਨ ਇਸ ਮਾਮਲੇ ਚ ਟਰੰਪ ਦੀ ਇੰਪੀਚਮੈਂਟ ਹੋਈ, ਇਹ ਸਾਹਮਣੇ ਆਇਆ ਕਿ ਬਈ ਤੁਸੀਂ ਫੋਰਨ ਗਵਰਨਮੈਂਟ ਦੇ ਨਾਲ ਡੀਲ ਕਰ ਰਹੇ ਹੋ। ਪੁਤਿਨ ਬਾਰੇ ਬੇਸ਼ੱਕ ਇਹ ਗੱਲ ਨਹੀਂ ਕਿਤੇ ਸਾਬਤ ਹੋ ਸਕੀ, ਲੇਕਿਨ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਦੀ ਹੈਲਪ ਲਈ ਹੈ ਇਹਨੇ ਟਰੰਪ ਨੇ। ਜਿਵੇਂ ਉਸ ਬੀਬੀ ਕਲਿੰਟਨ ਦੇ ਖਿਲਾਫ ਹਿਲਰੀ ਕਲਿੰਟਨ, ਜਿਹਨੂੰ ਕਲਿੰਟਨ ਜਿਹੜੀ ਹਿਲਰੀ ਦਾ ਕਰੁੱਕ ਟਰੰਪ ਕਹਿੰਦੇ ਸੀ ਕਿ ਭਾਈ ਉਹਦੀ ਪਰਸਨਲ ਈਮੇਲਸ ਬ੍ਰੇਕ ਇਨ, ਕਿਉਂਕਿ ਸਾਰਾ ਹੀ ਅੱਜ ਕੱਲ ਡਾਟਾ ਤੁਹਾਡੇ ਕੋਲ ਪਿਆ ਹੈ, ਹੈਕਰ ਵੀ ਬੈਠੇ ਹੋਏ ਨੇ, ਹਕੂਮਤਾਂ ਦੇ ਕੋਲ ਇੱਕ ਦੂਜੇ ਦੀਆਂ ਰਿਪੋਰਟਾਂ ਵੀ ਹੁੰਦੀਆਂ ਨੇ। ਸੋ ਇਸ ਸਾਰੇ ਨੂੰ ਜਿਹੜਾ ਹੈ ਉਹਨੂੰ ਫਾਇਦਾ ਵੀ ਮਿਲਿਆ ਟਰੰਪ ਨੂੰ ਉਸ ਕੈਂਪੇਨ ਦੇ ਵੇਲੇ। ਹੁਣ ਇਹ ਖਬਰ ਜਿਹੜੀ ਜੌਨ ਬੋਲਟਨ ਨੇ ਇਸ ਕਿਤਾਬ ਰਾਹੀਂ ਦਿੱਤੀ ਹੈ, ਇਹਦਾ ਮਤਲਬ ਇਹ ਹੈ ਕਿ ਨੈਸ਼ਨਲ ਇੰਟਰਸਟ ਦਾ ਕੋਈ ਮੈਟਰ ਹੀ ਨਹੀਂ ਕਰਦਾ ਕਿ ਭਾਈ ਤੁਹਾਡਾ ਤੁਸੀਂ ਪੁਤਿਨ ਦੇ ਨਾਲ ਵੀ ਡੀਲ ਬਣਾਉਣ ਨੂੰ ਤਿਆਰ ਹੋ, ਜੇ ਤੁਹਾਡੇ ਰਾਈਵਲ ਬਾਰੇ ਤੁਹਾਨੂੰ ਜਾਣਕਾਰੀ ਦੇ, ਤੁਸੀਂ ਯੂਕਰੇਨ ਦੇ ਨਾਲ ਨੈਸ਼ਨਲ ਪਾਲਿਸੀ ਉਹ ਬਣਾ ਰਹੇ ਹੋ ਕਿ ਭਾਈ ਉਹ ਜਿਹੜਾ ਬਾਈਡਨ ਦੇ ਖਿਲਾਫ ਜਿਹੜਾ ਇਨਵੈਸਟੀਗੇਸ਼ਨ ਕਰਨ, ਸ਼ੀ ਜਿਨਪਿੰਗ ਤੋਂ ਤੁਸੀਂ ਮੰਗ ਰਹੇ ਹੋ ਕਿ ਇਹ ਸਾਰਾ ਕਰੋ। ਔਰ ਇਹ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ ਮਾਧੂ, ਜਿਵੇਂ ਅਸੀਂ ਦੇਖਦੇ ਹਾਂ ਕਿ ਮਾਈਕ ਪੋਂਪੀਓ ਜਿਹੜੇ ਇਸ ਵੇਲੇ ਹਵਾਈ ਦੇ ਵਿੱਚ ਪਿਛਲੇ ਦਿਨ ਉਹਨਾਂ ਨੇ ਗੱਲਬਾਤ ਕੀਤੀ ਹੈ ਚੀਨ ਦੇ ਨਾਲ, ਉਹਦੇ ਹਵਾਲੇ ਹਾਲਾਂ ਮਾਈਕ ਪੋਂਪੀਓ ਟਰੰਪ ਤੋਂ ਬਾਅਦ ਵੱਡਾ ਲਾਇਲਿਸਟ ਹੈ ਉਸ ਦਾ। ਪਰ ਜੌਨ ਬੋਲਟਨ ਨੇ ਇਸ ਕਿਤਾਬ 'ਚ ਮੈਂਸ਼ਨ ਕੀਤਾ ਹੈ ਕਿ ਵੀ ਹਾਲ ਇਹ ਸੀ ਟਰੰਪ ਦੀ ਓਵਰਆਲ ਵੀ ਜਿਹੜਾ ਮੈਂ ਸਮਝਦਾ ਵੀ ਕਾਫੀ ਹਾਰਮਫੁਲ ਵੀ ਹੋਏਗਾ। ਹਾਲਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਅਸੀਂ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਜਦੋਂ ਮੋਦੀ ਇੱਥੇ ਵਾਈਟ ਹਾਊਸ 'ਚ ਆ ਕੇ ਮਿਲਿਆ ਟਰੰਪ ਨੂੰ ਔਰ ਦੂਜਾ ਤੇ ਚੀਨ ਦੀ ਗੱਲ ਚੱਲੀ ਤੇ ਟਰੰਪ ਨੇ ਉਹਨੂੰ ਕਿਹਾ ਕਿ ਯੂ ਨੀਡ ਨਾਟ ਵਰੀ, ਯੂ ਡੋਨਟ ਹੈਵ ਐਨੀ ਬਾਰਡਰ ਵਿਦ ਚਾਈਨਾ। ਹਾਂ, ਤੇ ਉਹਦੇ ਵੱਲ ਦੇਖੇ ਤੇ ਉਹ ਜਿਹੜੇ ਉਹਦੇ ਨਾਲ ਸੀ ਕਿ ਇਹਨੂੰ ਇਹ ਵੀ ਨਹੀਂ ਪਤਾ ਵੀ ਚੀਨ ਦਾ ਇੰਡੀਆ ਨਾਲ ਬਾਰਡਰ ਲੱਗਦਾ 3500 ਕਿਲੋਮੀਟਰ। ਹੁਣ ਇਹੀ ਜਿਹੜੀ ਜੌਨ ਬੋਲਟਨ ਦੀ ਕਿਤਾਬ ਚੋਂ ਮੈਂ ਸਾਰੀਆਂ ਗੱਲਾਂ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਫਿਰ ਜਿਹਨਾਂ ਨੇ ਕਿਤਾਬ ਪੜ੍ਹਨੀ ਆ ਉਹਨਾਂ ਦਾ ਸਵਾਦ ਨਾ ਮਾਰਿਆ ਜਾਏ, ਪਰ ਜਦੋਂ ਪੁਤਿਨ ਦੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਹਨੂੰ ਉਹ ਕਹਿੰਦਾ ਹੈ ਕਿ ਵੀ ਫਿਨਲੈਂਡ ਤਾਂ ਤੁਹਾਡਾ ਇੱਕ ਸੂਬਾ ਹੀ ਹੈ ਨਾ, ਤੇ ਉਹਨੇ ਕਿਹਾ ਕਿ ਨਹੀਂ, ਫਿਨਲੈਂਡ ਇੱਕ ਇੰਡੀਪੈਂਡੈਂਟ ਮੁਲਕ ਹੈ। ਸੋ ਮਤਲਬ ਤੁਸੀਂ ਉਹ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੇ ਉੱਤੇ ਇਹ ਸਾਰੀ ਗੱਲਬਾਤ ਹੁੰਦੀ ਹੈ। ਪਰ ਗੱਲ ਮਾਈਕ ਪੋਂਪੀਓ ਦੇ ਹਵਾਲੇ ਨਾਲ ਜੌਨ ਬੋਲਟਨ ਕਹਿੰਦਾ ਹੈ ਕਿ ਭਾਈ ਇਹ ਇਸ ਹੱਦ ਤੱਕ ਚਲਾ ਗਿਆ। ਔਰ ਉਹਨੇ ਕਿਸੇ ਡਿਸਕਸ਼ਨ ਦੇ ਵਿੱਚ, ਜਦੋਂ ਕਿ ਉਹਨੇ ਸਿਕਿਉਰਿਟੀ ਐਡਵਾਈਜ਼ਰ ਸੀ ਅਜੇ, ਔਰ ਮਾਈਕ ਪੋਂਪੀਓ ਨੇ ਇੱਕ ਸਲਿੱਪ ਲਿਖ ਕੇ, ਕੋਈ ਡਿਸਕਸ਼ਨ ਚੱਲ ਰਹੀ ਸੀ, ਉਹਦਾ ਵੇਰਵਾ ਹੈਗਾ, ਮੈਂ ਉਹਦੇ ਬਹੁਤ ਨਹੀਂ ਜਾਵਾਂਗਾ ਕਿ ਵੀ ਇਹ ਉਹਦੇ ਚ ਉਹਨੇ ਮਾਈਕ ਪੋਂਪੀਓ ਨੇ ਇੱਕ ਸਲਿੱਪ ਲਿਖ ਕੇ ਜਿਹੜੀ ਹੈ ਉਹ ਇਹਨੂੰ ਜੌਨ ਬੋਲਟਨ ਨੂੰ ਦਿੱਤੀ, ਜਿਹੜੀ ਉਹਨੇ ਸੰਭਾਲ ਲਈ ਕਾਗਜ਼ ਦੇ ਉੱਤੇ। ਨੇ ਕਿਹਾ ਸੀ ਕਿ ਵੀ ਇਹ ਬੰਦਾ ਹੈ ਕਿ ਕੀ ਹੈ, ਕਿ what kind of shit this man is। ਹੁਣ ਉਹਦਾ ਉਹ ਸੈਕਟਰੀ ਆਫ ਸਟੇਟ ਹੈ, ਉਹਦਾ ਮੋਸਟ ਕੌਨਫੀਡੈਂਟ ਹੈ। ਸੋ ਜ਼ਾਹਿਰ ਹੈ ਕਿ ਇਹ ਜਿਹੜੀ ਹੈ ਇਸ ਬੋਲਟਨ ਦੀ ਕਿਤਾਬ ਇਹ ਕਾਫੀ ਡੈਮੇਜ ਵੀ ਕਰੇਗੀ ਪੋਲੀਟੀਕਲੀ। ਆਲਰੇਡੀ ਗ੍ਰਾਫ ਥੱਲੇ ਨੂੰ ਜਾ ਰਿਹਾ, ਪਰ ਟਰੰਪ ਹੈ, ਪਤਾ ਨਹੀਂ ਉਹਨੇ ਇਸ ਨੂੰ ਵੀ ਜਿਹੜਾ ਹੈ ਉਹਨੂੰ ਵੀ ਕਹਿ ਰਿਹਾ ਕਿ ਬਿਲਕੁਲ ਮੈਂ ਇਹਨੂੰ ਤਾਂ ਹੀ ਕੱਢਿਆ ਸੀ, ਇਹ ਬਿਲਕੁਲ ਟਰੰਪ ਨੇ ਇਹਦੇ ਤੇ ਕਿਹਾ ਵਾਕੋ ਜੌਨ ਬੋਲਟਨ's exceedingly tedious New York Times book is made up of lies and fake stories. Sab fake, fake news ka fake stories, lies. Said all good about me in print until the day I fired him. कि उसको पहला मेरी बड़ी तारीफ करता सी, जब उन्होंने फायर किया है, disgruntled, boring fool who only wanted to go to war. ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜੌਨ ਬੋਲਟਨ ਹੌਕ ਸੀ ਜੰਗ ਦੇ ਮਾਮਲੇ 'ਚ। ਇਹਨੂੰ ਇਹ ਵੀ ਪਸੰਦ ਨਹੀਂ ਸੀ ਜਦੋਂ ਇਰਾਕ 'ਚੋਂ ਫੌਜ ਕੱਢਣ ਦਾ ਟਰੰਪ ਨੇ ਫੈਸਲਾ ਕੀਤਾ। ਇਹ ਠੀਕ ਹੈ ਕਿ ਹੀ ਵਾਸ ਅ ਹੌਕ, ਪਰ ਉਹਨੂੰ ਕਹਿੰਦਾ ਬਹੁਤ ਬੋਰਿੰਗ, ਨੈਵਰ ਹੈਡ ਅ ਕਲੂ, ਵਾਸ ਆਸਟ੍ਰੇਸਾਈਜ਼ਡ ਐਂਡ ਹੈਪੀਲੀ ਡੰਪਡ। ਮੈਂ ਕਹਿੰਦਾ ਬਿਲਕੁਲ ਠੀਕ ਕਰਕੇ ਉਹਨੂੰ ਡੰਪ ਕੀਤਾ। ਵੱਡੇ ਡੋਪ। ਹੁਣ ਇਹ ਵੀ ਟਰੰਪ ਦੀ ਜਿਹੜੀ ਹੈ ਸਪੈਸ਼ਲਿਟੀ ਹੈ, ਲਫ਼ਜ਼ ਤੇ ਚੁਣ ਕੇ ਲਿਆਂਦਾ ਹੈ। ਲੇਕਿਨ ਕੁੱਲ ਮਿਲਾ ਕੇ ਜੇ ਚੀਨ ਦੇ ਹਵਾਲੇ ਨਾਲ ਦੇਖੀਏ ਕਿ ਵੀ ਹੁਣ ਜੇ ਇੰਡੀਆ ਐਕਸਪੈਕਟ ਕਰਦਾ ਹੈ ਜਾਂ ਕਰਦਾ ਸੀ ਕਿ ਅਮਰੀਕਾ ਚੀਨ ਦੇ ਖਿਲਾਫ ਜਾਏਗਾ ਇਹਨਾਂ ਦੀ ਮਦਦ ਲਈ, ਉਹ ਤਾਂ ਸ਼ੀ ਜਿਨਪਿੰਗ ਤੋਂ, ਔਰ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ, ਇਹ ਤਾਂ ਮਦਦ ਮੰਗ ਰਿਹਾ ਸੀ ਕਿ ਭਾਈ ਖਰੀਦ ਲੈ, ਮੈਂ ਸਾਡੀ ਕਿਸਾਨਾਂ ਦੀ ਲੌਬੀ ਬੜੀ ਮਜ਼ਬੂਤ ਹੈ, ਸਾਡੀ ਸੋਇਆਬੀਨ ਖਰੀਦ ਲੈ, ਕਣਕ ਖਰੀਦ ਲੈ, ਔਰ ਇਸ ਸਾਰੇ ਚੋਂ ਜਿਹੜਾ ਸਾਨੂੰ ਫਾਇਦਾ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ
ਭਾਰਤ ਦੇ ਕੋਲ ਕੋਈ ਨੀਤੀ ਨਹੀਂ ਹੈ। ਉਹ ਜਿਵੇਂ ਹੁੰਦਾ ਇੱਕ, ਉਹ ਕਹਿੰਦਾ ਜੀ ਤੁਹਾਡੀ ਕੀ ਪਾਲਿਸੀ ਹੈ, ਉਹ ਕਹਿੰਦਾ ਜੀ ਧੱਕਾ ਪਾਲਿਸੀ। ਉਹ ਕਹਿੰਦਾ ਜੀ ਕੀ ਮਤਲਬ, ਤੁਸੀਂ ਧੱਕਾ ਕਰਦੇ ਹੋ? ਨਹੀਂ ਜੀ, ਕਹਿੰਦਾ ਅਸੀਂ ਧੱਕਾ ਖਾਂਦੇ ਆ। ਤੇ ਜਿਹੜਾ ਕੋਈ ਧੱਕਾ ਮਾਰਦਾ ਜਿਹਦੇ ਚ ਅਸੀਂ ਵੱਜੇ, ਜੇ ਉਹਦਾ ਸਾਨੂੰ ਜ਼ੋਰ ਦਾ ਵੱਜਿਆ, ਅਸੀਂ ਇੱਧਰ ਨੂੰ ਚਲੇ ਗਏ, ਫਿਰ ਉੱਧਰ ਨੂੰ ਚਲੇ ਗਏ। ਸੋ ਮੈਂ ਸਮਝਦਾ ਵੀ ਇਹ ਚਾਈਨਾ ਦੀ ਤਾਂ ਵੀ ਧੱਕਾ ਪਾਲਿਸੀ ਹੈ, ਪਰ ਧੱਕਾ ਮਾਰਨ ਚ ਕੀ ਰੱਖਦੇ ਨੇ। ਉਹਨਾਂ ਨੇ ਹਾਂਗਕਾਂਗ ਕੀ ਕੀਤਾ ਹੈ, ਤਾਈਵਾਨ ਨੂੰ ਕਿਵੇਂ ਟਿਕਾਣੇ ਲਾਇਆ ਹੈ, ਕੋਰੋਨਾ ਦੇ ਮਾਮਲੇ ਚ ਕੀ ਲਾਈਨ ਲਈ ਹੈ, ਅਮਰੀਕਾ ਨੂੰ। ਉਹ ਨੇ ਜਿਹੜਾ ਮਾਈਟੀ ਹੁੰਦਾ ਹੈ ਉਹ ਧੱਕਾ ਮਾਰਦਾ ਹੈ। ਲੇਕਿਨ ਵੈਸੇ ਉਹਨਾਂ ਦੇ ਵੀ, ਇੰਡੀਆ ਦੇ ਵੀ ਧੱਕਾ ਪਾਲਿਸੀ ਹੈ। ਉਹ ਕਹਿੰਦਾ ਜੀ ਅਸੀਂ ਗਰੀਬ ਧੱਕੇ ਖਾਣ ਵਾਲੇ ਆ, ਅਸੀਂ ਧੱਕੇ ਖਾ ਰਹੇ ਹਾਂ। ਹਾਂ, ਇਸ ਸਾਰੇ ਚੋਂ ਜਿਹੜੀ ਇੱਕ ਸ਼ਰਾਰਤ ਜਿਹਦੇ ਬਾਰੇ ਮੈਂ ਸਮਝਦਾ ਵੀ ਅਸੀਂ ਕੱਲ ਵੀ ਪਾਸਿੰਗ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ, ਹੁਣ ਇਹ ਖਬਰਾਂ ਸੋਸ਼ਲ ਮੀਡੀਆ ਤੇ ਵੀ ਨੇ, ਪਿਕਚਰਸ ਵੀ ਨੇ ਕਿ ਕਿਵੇਂ ਪਟਿਆਲਾ ਤੋਂ, ਅਨੰਦਪੁਰ ਸਾਹਿਬ ਤੋਂ ਜਾਂ ਉਹਨਾਂ ਬਠਿੰਡਾ ਛਾਉਣੀ ਤੋਂ, ਜਿੱਥੇ ਸਿੱਖ ਰੈਜੀਮੈਂਟਸ ਦੀਆਂ ਟੁਕੜੀਆਂ ਬੈਠੀਆਂ ਹੋਈਆਂ ਨੇ, ਵੱਡੇ ਵੱਡੇ ਟਰੱਕਾਂ ਦੇ ਵਿੱਚ, ਟਰੱਕਾਂ ਦੇ ਅੱਗੇ ਨਿਸ਼ਾਨ ਸਾਹਿਬ ਲਾਏ ਹੋਏ ਨੇ, ਔਰ ਉਹਨਾਂ ਦਾ ਸਿੱਖ ਫੌਜ ਜਿਹੜੀ ਹੈ ਉਹ ਲਦਾਖ ਵੱਲ ਮਾਰਚ ਕਰਵਾਈ ਜਾ ਰਹੀ ਹੈ। ਔਰ ਕਈਆਂ ਨੇ ਪੁਆਇੰਟ ਆਊਟ ਕੀਤਾ ਕਿ ਜੀ ਇੱਥੇ ਤਿਰੰਗਾ ਨਹੀਂ ਕਿਤੇ ਨਜ਼ਰ ਆਉਂਦਾ ਲੱਗਿਆ ਅੱਗੇ ਗੱਡੀਆਂ ਦੇ, ਉਹ ਨਿਸ਼ਾਨ ਸਾਹਿਬ ਲਾਏ ਹੋਏ ਨੇ ਕਿ ਵੀ ਸਿੱਖਾਂ ਨੂੰ ਮਰਵਾਉਣ ਦੇ ਲਈ ਜਿਹੜਾ ਹੈ ਇਹ ਉਹਨਾਂ ਦੀ ਲਾਈਨ ਹੈ। ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਇਸ ਵੇਲੇ ਜਿਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਡੈਡ ਬਾਡੀਜ਼ ਆਈਆਂ ਨੇ, ਜ਼ਾਹਰ ਹੈ ਕਿ ਉਹ ਘਰ ਵਾਲੇ ਆਲਾ ਦੁਆਲਾ ਉਹਨਾਂ ਦੇ, ਉਹ ਸਾਰੀ ਇੱਕ ਦੁੱਖ ਦੀ ਲਾਈਨ ਹੈ। ਔਰ ਇਸ ਸਾਰੇ ਚੋਂ ਵੀ ਘਟੀਆ ਕਿਸਮ ਦੇ ਲੋਕ, ਕੈਪਟਨ ਅਮਰਿੰਦਰ ਵਰਗੇ ਜਿਹੜਾ ਐਨਡੀਟੀਵੀ ਤੇ ਆ ਕੇ ਕਹਿ ਰਿਹਾ ਕਿ ਜੀ ਇੱਕ ਦੇ ਬਦਲੇ 5 ਮਾਰੋ। ਉਹ ਭਾਈ ਤੁਸੀਂ ਪਹਿਲਾਂ ਵੀ ਇਸ ਕਿਸਮ ਦਾ, ਨਾ ਤਾਂ ਤੇਰਾ ਕੋਈ ਮੁੰਡਾ ਉੱਥੇ ਬੈਠਾ ਹੋਇਆ ਹੈ, ਨਾ ਤੇਰੇ ਟੱਬਰ ਦਾ ਹੈ, ਵੀ ਤੁਸੀਂ ਇਹ ਆਸ਼ੀਆਂ ਕਰੋ, ਸ਼ਰਾਬ ਪਾਰਟੀਆਂ ਕਰੋ, ਉਹ ਲੁੱਟੋ ਸਾਰੇ ਪੰਜਾਬ ਨੂੰ। ਇਹੀ ਹਾਲ ਜਿਹੜੇ ਦਿੱਲੀ 'ਚ ਬੈਠੇ ਨੇ, ਇਹ ਸਾਰੇ ਮੋਦੀ, ਅਮਿਤ ਸ਼ਾਹ, ਤੇ ਤੁਸੀਂ ਆਮ ਲੋਕਾਂ ਦੇ, ਸਿੱਖਾਂ ਦੇ, ਦਲਿਤਾਂ ਦੇ, ਬੈਕਵਰਡ ਕਲਾਸਿਸ ਦੇ, ਅਦਰ ਬੈਕਵਰਡ ਕਲਾਸਿਸ ਦੇ ਮੁੰਡੇ ਜਿਹੜੇ ਨੇ ਉਹ ਮਰਵਾਉਣ ਦੇ ਲਈ ਅੱਗੇ ਤੱਕਦੇ ਹੋ। ਸੋ ਮੈਂ ਸਮਝਦਾ ਵੀ ਲੋਕਾਂ ਨੂੰ ਇਸ 'ਚ ਠੀਕ ਹੈ ਵੀ ਇਹ ਇੱਕ ਇਨਸਾਨੀ ਪੀੜ ਦਾ ਮਾਮਲਾ ਹੁੰਦਾ ਹੈ। ਅਸੀਂ ਇਸ ਦੇ ਬਾਰੇ ਬੜੀ ਕੌਸ਼ੀਅਸਲੀ ਇਹ ਕਹਿਣਾ ਚਾਹੁੰਦੇ ਕਿ ਭਾਈ ਕਦੋਂ ਤੱਕ ਅਸੀਂ ਇਹਨਾਂ ਦੀ ਖਾਤਰ, ਔਰ ਕਿਸੇ ਨੇ ਇਹ ਵੀ ਬਹੁਤ ਸੋਹਣਾ ਲਿਖਿਆ, ਉਹਨਾਂ ਨੇ ਕਿਹਾ ਜੀ ਜੇ ਅਸੀਂ ਦੇਸ਼ ਲਈ ਮਰਦੇ ਹਾਂ ਤੇ ਸ਼ਹੀਦ, ਤੇ ਜੇ ਆਪਣੇ ਆਪ ਲਈ ਅਸੀਂ ਆਪਣੇ ਹੱਕਾਂ ਲਈ ਖਲੋਈਏ ਤਾਂ ਫਿਰ ਅੱਤਵਾਦੀ। ਹੁਣ ਇਹ ਸਿੱਖਾਂ ਨੇ ਦੇਖਣਾ ਹੈ ਕਿ ਭਾਈ ਸਾਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਇਹਨਾਂ ਪਿਛਲੇ 4 ਦਹਾਕਿਆਂ 'ਚ ਸਾਡੀਆਂ ਨਸਲਾਂ ਮਾਰ ਮੁਕਾਈਆਂ ਨੇ, ਪੂਰੀ ਦੀ ਪੂਰੀ ਇੱਕ ਨਸਲ ਡਰੱਗਸ ਦੇ ਹਵਾਲੇ ਕੀਤੀ ਹੈ ਕਿ ਭਾਈ ਇਹ ਵਰਥ ਨੇ ਜਿਨ੍ਹਾਂ ਦੇ ਲਈ ਤੁਸੀਂ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਓ। ਸੋ ਇਸ ਤੋਂ ਗਰੇਜ਼ ਕੀਤਾ ਜਾਏ, ਫੌਜ ਨੂੰ ਸ਼ਨ ਕੀਤਾ ਜਾਏ, ਮਤ ਭਰਤੀ ਹੋਵੋ ਇਹਨਾਂ ਦੀ ਫੌਜ, ਔਰ ਜਿਹੜੇ ਨੇ ਉਹ ਦੇਖਣ ਕਿ ਕਿਵੇਂ ਬਚ ਬਚਾ ਕੇ ਜੇ ਇਹਨਾਂ ਤੋਂ ਖਹਿੜਾ ਛਡਾਇਆ ਜਾਂਦਾ ਹੈ, ਤੇ ਇਸ ਪਾਰਟ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਹੈ। ਬਾਕੀ ਇਸ ਕੋਈ ਸ਼ੱਕ ਨਹੀਂ ਹੈ, ਜਿਵੇਂ ਬਹੁਤਿਆਂ ਵੱਲੋਂ ਪੁੱਛਿਆ ਗਿਆ ਕਿ ਜੀ ਕਿੰਨੀ ਕੁ ਗੱਲ ਅੱਗੇ ਜਾਏਗੀ, ਮੈਨੂੰ ਇਹ ਲੱਗਦਾ ਹੈ ਬੇਸ਼ੱਕ ਇਹ ਮਾਹੌਲ ਥੋੜਾ ਜਿਹਾ ਬਣਾ ਕੇ ਰੱਖਣਗੇ। ਇਹ ਜਿਹੜੇ ਮਾਰੇ ਗਏ ਨੇ ਆਉਣ ਵਾਲੇ ਪੀਰੀਅਡ 'ਚ ਮੈਨੂੰ ਲੱਗਦਾ ਹੈ ਵੀ ਹੋਰ ਵੀ ਜਿਹੜੀਆਂ ਨੇ ਫੈਟੈਲਿਟੀਜ਼ ਹੋਣਗੀਆਂ, ਕਿਉਂਕਿ ਸੀਰੀਅਸ ਜ਼ਖਮੀ ਨੇ। ਇਹ ਵੀ ਆਇਆ ਕਿ ਵੀ ਚੀਨ ਨੇ POW ਵੀ ਲਏ ਸੀ, ਪ੍ਰਿਜ਼ਨਰ ਆਫ ਵਾਰ ਫੜੇ ਵੀ ਸੀ, ਪਰ ਉਹ ਉਹਨਾਂ ਨੇ ਘੱਟੋ ਘੱਟ ਇਹਨਾਂ ਦਾ ਨੱਕ ਰੱਖਣ ਲਈ ਉਹ ਚੁੱਪ ਚੁਪੀਤੇ ਇਹਨਾਂ ਦੇ ਹਵਾਲੇ ਕਰ ਦਿੱਤੇ ਨੇ, ਨਾਲ ਹੀ ਵਾਰਨਿੰਗ ਦੇ ਕੇ ਕਿ ਖਬਰਦਾਰ ਇਧਰ ਵੱਲ ਤੁਸੀਂ ਮੂੰਹ ਕੀਤਾ। ਔਰ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਇਹ ਇਹਦਾ ਸਿਆਸੀ ਇਸਤੇਮਾਲ ਕਰਨਗੇ, 2 ਪ੍ਰੋਂਗ ਇੱਕ ਪਾਸੇ, ਪਰ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਜਿਹੜਾ ਉਹ ਹੇਠੀ ਨਹੀਂ ਹੋਈ, ਉਹਨਾਂ ਨੇ ਧੌਣ ਤੋਂ ਫੜ ਕੇ ਇਹਨਾਂ ਦਾ ਨੱਕ ਜਿਹੜਾ ਉਹ ਜ਼ਮੀਨ ਤੇ ਚੰਗੀ ਤਰ੍ਹਾਂ ਰਗੜਿਆ। ਔਰ ਸਾਡੇ ਲਈ ਵੀ ਇਹ ਇੱਕ ਓਪਰਚੁਨਿਟੀ ਆਉਣ ਵਾਲੇ ਟਾਈਮ ਇਮੀਡੀਏਟਲੀ ਮੈਨੂੰ ਲੱਗਦਾ ਹੈ ਵੀ ਸ਼ਾਇਦ ਇਹ ਕੋਈ ਫੁੱਲ ਫਲੈਜਡ ਵਾਰ ਦੇ ਵਿੱਚ ਨਾ ਆਏ। ਚਾਈਨਾ ਨੇ ਵੀ ਉਹਨਾਂ ਕੀ ਰੱਖਿਆ ਸੀ ਕਿ ਭਾਈ ਇਹਨਾਂ ਨੂੰ ਇੱਕ ਵਾਰੀ ਜ਼ਰਾ ਇਹਨਾਂ ਦਾ ਜਿਹੜਾ ਇਹਨਾਂ ਨੇ ਉਹ ਧੌਣ ਜਿਹੀ ਚੁੱਕੀ ਹੋਈ ਹੈ, ਧੌਣ 'ਚ ਜਿਵੇਂ ਸਰੀਆ ਫਸਿਆ ਹੁੰਦਾ ਹੈ ਵੀ, ਜਿਵੇਂ ਉਹ ਭਾਈ ਜਿਹੜੀ ਖੋਤੀ ਥਾਣਿਓ ਹੋ ਕੇ ਆਏ 2 ਦਿਨ ਉਹ ਵੀ ਸਮਝਣ ਲੱਗ ਜਾਂਦੀ ਆ ਵੀ ਮੈਂ ਥਾਣੇਦਾਰ। ਸੋ ਉਹਦੇ ਤੋਂ ਹੀ ਬਣਿਆ ਕਿ ਮੁੜ ਚੁੜ ਕੇ ਖੋਤੀ ਬੋੜ ਥੱਲੇ ਕਿ ਭਾਈ ਤੂੰ ਥਾਣਿਓ ਆਈ ਹੈ। ਸੋ ਜ਼ਾਹਰ ਹੈ ਵੀ ਮੋਦੀ ਦੇ ਨਾਲ 2-4 ਮੋਦੀ ਨੇ ਜੱਫੀਆਂ ਉਹਨੂੰ, ਜਿਵੇਂ ਉਹ ਚੰਬੜਿਆ ਹੁੰਦਾ ਮਗਰਮੱਛ ਚੰਬੜ ਜਾਂਦਾ ਹੈ,
ਉਵੇਂ ਪਾ ਕੇ ਸਮਝਿਆ ਕਿ ਵੀ ਮੈਂ ਵੀ ਖੋਤੀ ਠਾਣਿਓ ਹੋ ਆਈ ਐ। ਸੋ ਉਹ ਜਿਹਨੂੰ ਕਹਿੰਦੇ ਨੇ ਆਨੇ ਵਾਲੀ ਥਾਂ ਤੇ ਟਿਕਾ ਦਿੱਤਾ ਹੈ ਚੀਨ ਨੇ। ਲੇਕਿਨ ਇਹ ਸਾਡੇ ਲਈ ਆਉਣ ਵਾਲੇ ਪੀਰੀਅਡ 'ਚ ਇੱਕ ਓਪਰਚੁਨਿਟੀ ਵੀ ਹੋਏਗੀ, क्योंकि इन्होंने हटना नहीं है। चोर चोरी से जाए, हेरा फेरी से ना जाए। और चीन ਨੂੰ ਵੀ ਜਿੱਥੇ ਉਹਨਾਂ ਨੇ ਨੇਪਾਲੀ ਫੈਕਟਰ ਨੂੰ ਫੁੱਲੀ ਟੂ ਦਾ ਹਿਲਟ ਯੂਜ਼ ਕੀਤਾ, ਅਸੀਂ ਦੂਸਰੇ ਸੈਗਮੈਂਟ 'ਚ ਕਰਾਂਗੇ ਗੱਲਬਾਤ ਕਿ ਕਿਵੇਂ ਹੁਣ ਇਹਨਾਂ ਦਾ ਮੀਡੀਆ ਘਟੀਆ ਲੈਵਲ ਤੇ ਉਤਰਿਆ ਹੈ। ਪ੍ਰਾਈਮ ਮਿਨਿਸਟਰ ਓਲੀ ਨੂੰ ਜਿਹੜੀ ਹੈ ਇਖਲਾਕੀ ਜਿਹੜੀ ਚਾਈਨੀਜ਼ ਡਿਪਲੋਮੈਟ ਲੇਡੀ ਨਾਲ ਜੋੜ ਕੇ ਕੀ ਕਹਾਣੀਆਂ ਬਣਾਈਆਂ ਜਾ ਰਹੀਆਂ। ਹਾਲਾਂਕਿ ਚੀਨ ਦੀ ਪ੍ਰੈਜ਼ੀਡੈਂਟ ਨੇ ਮਿਸਿਸ ਭੰਡਾਰੀ ਨੇ ਫਾਈਨਲੀ ਉਸ ਬਿੱਲ ਤੇ ਦਸਤਖਤ ਕਰ ਦਿੱਤੇ ਨੇ, ਜਿਹਦੇ ਥੱਲੇ ਤਿੰਨੋਂ ਹੀ ਇਲਾਕੇ ਜਿਹੜੇ ਭਾਰਤ ਨੇ ਆਪਣੇ ਨਕਸ਼ੇ 'ਚ ਦਿਖਾਏ ਸੀ, ਉਹ ਜਿਹੜਾ ਨੇਪਾਲ ਨੇ ਆਪਣੇ ਨਕਸ਼ੇ 'ਚ ਆਪਣੇ ਕੋਟ ਆਫ ਆਰਮਸ ਦੇ ਵਿੱਚ ਲਿਆਂਦੇ ਨੇ। ਔਰ ਕੁੱਲ ਮਿਲਾ ਕੇ ਕਲੋਜ਼ ਕਰਨ ਤੋਂ ਪਹਿਲਾਂ ਮੈਂ ਜਿਹੜੀਆਂ ਕੋਰੋਨਾ ਫਿਗਰਸ ਨੇ ਉਹ ਦੱਸਦੇ ਆ ਕਿ ਟੋਟਲ ਦੁਨੀਆ 'ਚ 8,04,99,701 ਟੋਟਲ ਕੇਸ ਨੇ, 4,52,430 ਡੈਥਸ ਨੇ। ਅਮਰੀਕਾ ਦੀ ਲੀਡ ਹੈ 2,02,42,910 ਟੋਟਲ ਕੇਸ ਨੇ, 1,20,075 ਡੈਥਸ ਨੇ। ਔਰ ਇੰਡੀਆ ਜਿਹੜਾ ਕਿ ਹੁਣ ਚੌਥੇ ਨੰਬਰ ਤੇ ਹੀ ਹੈ, ਲੇਕਿਨ ਨੰਬਰ ਕੇਸਿਸ ਵੱਧ ਰਹੇ ਨੇ। 3,71,734 ਟੋਟਲ ਕੇਸਿਸ ਨੇ ਔਰ 12,360 ਡੈਥਸ ਨੇ। ਪਾਕਿਸਤਾਨ ਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਔਰ ਹੁਣ 15ਵੇਂ ਤੋਂ 14ਵੇਂ ਤੋਂ ਹੁਣ 13ਵੇਂ ਨੰਬਰ ਤੇ ਹੈ ਪਾਕਿਸਤਾਨ। 1,60,118 ਟੋਟਲ ਕੇਸ ਨੇ ਔਰ 3,093 ਜਿਹੜੀਆਂ ਨੇ ਟੋਟਲ ਡੈਥਸ ਨੇ। ਸੋ ਇਹ ਕਰੋਨਾ ਅਪਡੇਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।